1998 ਨੂੰ ਅਟਲ ਬਿਹਾਰੀ ਵਾਜਪਾਈ ਦੇ ਵੇਲੇ ਇਹਨਾਂ ਨੇ ਉੱਪਰੋਂ ਥੱਲੇ 11 ਮਈ ਔਰ 13 ਮਈ ਨੂੰ ਨਿਊਕਲੀਅਰ ਧਮਾਕੇ ਕੀਤੇ ਤੇ ਇਸ ਦਾ ਕੋਡ ਨੇਮ ਲਾਫਿੰਗ ਬੁੱਧਾ ਰੱਖਿਆ ਗਿਆ ਸੀ। ਜਦੋਂ 11 ਔਰ 13 ਮਈ ਨੂੰ ਇੰਡੀਆ ਨੇ ਧਮਾਕੇ ਕੀਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਰਿਐਕਸ਼ਨ ਦੇਖੋ। ਐਲਕੇ ਅਡਵਾਨੀ ਹੋਮ ਮਿਨਿਸਟਰ ਸੀ ਵਾਜਪਾਈ ਦਾ, ਜਿੱਥੇ ਭਾਰਤ ਦੇ ਵਿੱਚ ਸੜਕਾਂ ਦੇ ਭੰਗੜੇ ਪੈ ਰਹੇ ਸੀ ਉੱਥੇ ਅਡਵਾਨੀ ਨੇ ਪਾਕਿਸਤਾਨ ਨੂੰ ਥ੍ਰੈਟ ਕੀਤਾ ਜੀ ਲਿਆਓ ਫੜਾ ਦਿਓ ਸਾਨੂੰ ਕਸ਼ਮੀਰ। ਪਾਕਿਸਤਾਨ ਨੇ ਠੀਕ ਜੇ ਤੁਸੀਂ 13 ਮਈ ਤੋਂ ਬਾਅਦ 28 ਮਈ ਤੱਕ ਦੇਖੋ ਤੇ ਉਹਨਾਂ ਨੇ ਜਵਾਬੀ 6 ਧਮਾਕੇ ਕਰਕੇ ਜਿਹੜਾ ਪਾਕਿਸਤਾਨ ਨੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਡਿਕਲੇਅਰ ਕਰ ਦਿੱਤਾ ਸੀ। ਬੇਸ਼ੱਕ ਟੈਸਟ 1998 'ਚ ਭਾਰਤ ਨੇ ਆਪਣੀ ਬੇਵਕੂਫੀ ਨਾਲ ਕਰਕੇ ਪਾਕਿਸਤਾਨ ਨੂੰ ਮੌਕਾ ਦਿੱਤਾ, ਪਰ ਅਰਲੀ 90s ਤੱਕ ਪਹੁੰਚਦਿਆਂ ਪਾਕਿਸਤਾਨ ਦੇ ਕੋਲ ਆਪਣਾ ਉਹਨਾਂ ਨੇ ਉਸ ਲੈਵਲ ਦੇ ਉੱਤੇ, ਕਿਉਂਕਿ ਯੂਰੇਨੀਅਮ ਬੇਸ ਪਲੂਟੋਨੀਅਮ ਬੇਸ ਜਿਸ ਕਿਸਮ ਦਾ ਵੀ ਇਹਨਾਂ ਦਾ ਹੁੰਦਾ ਹੈ ਉਹ ਬਿਲਕੁਲ ਉਹਨਾਂ ਦੇ ਕੋਲ ਸੀ। ਇਸ ਨੂੰ ਉਹਨਾਂ ਨੇ ਜਿਹੜਾ ਨਾਂ ਦਿੱਤਾ ਹੋਇਆ ਯੌਮੇ ਤਕਬੀਰ, ਡੇ ਆਫ ਗ੍ਰੇਟਨੈਸ, ਵੀ ਇਸ ਨਿਊਕਲੀਅਰ ਨੇ ਸਾਡੇ ਮੁਲਕ ਨੂੰ ਬਚਾ ਦਿੱਤਾ, ਕਿਉਂਕਿ ਅਦਰਵਾਈਜ਼ ਤਾਂ ਇੰਡੀਆ ਜਿਹੜਾ ਜਦੋਂ ਮਰਜ਼ੀ ਬਾਰਡਰ ਕ੍ਰਾਸ ਕਰਕੇ ਉੱਥੇ ਵੜ ਜਾਂਦਾ ਸੀ। ਕਾਰਗਿਲ ਦੇ ਵਿੱਚ ਇੰਨਾ ਨੁਕਸਾਨ ਕਰਵਾਉਂਦੇ ਰਹੇ ਇੰਡੀਆ, ਕਿਉਂਕਿ ਪਾਕਿਸਤਾਨ ਨੇ ਉਹ ਸਟ੍ਰੈਟੇਜਿਕ ਹਿੱਲ ਜਿਹੜੀਆਂ ਕਾਰਗਿਲ ਦੀਆਂ ਸੀ ਉਹ ਕੈਪਚਰ ਕੀਤੀਆਂ। ਇਹ ਥੱਲੋਂ ਉੱਤੇ ਨੂੰ ਜਾਂਦੇ ਸੀ, ਕੋਈ ਦਿਨ ਐਸਾ ਨਹੀਂ ਸੀ ਕਿ ਡੈੱਡ ਬਾਡੀਜ਼ ਉੱਥੋਂ ਨਹੀਂ ਸੀ ਉੱਠਦੀਆਂ, ਪਰ ਇੰਡੀਆ ਨੇ ਡੇਅਰ ਨਹੀਂ ਕੀਤਾ ਕਿ ਉਹ ਵੈਸਟਰਨ ਬਾਰਡਰ ਖੋਲ੍ਹੇ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਅਲਟੀਮੇਟਲੀ ਜੇ ਇਹ ਇਵੇਂ ਕੀਤਾ ਤੇ ਇਹ ਐਂਡ ਜਿਹੜਾ ਹੈ ਇਹ ਨਿਊਕਲੀਅਰ ਦੇ ਵਿਚਾਲੇ ਜਾ ਕੇ ਦੋਵਾਂ 'ਚ ਹੋਏਗਾ। ਜਿਹੜੀਆਂ ਪਹਿਲੀਆਂ 5 ਨਿਊਕਲੀਅਰ ਪਾਵਰਸ ਨੇ ਐਗਜ਼ਿਸਟਿੰਗ, ਉਹਨਾਂ ਦੇ ਵਿਚਾਲੇ ਤਾਂ ਟਾਈਮ ਹੈ ਜੀ। ਰਸ਼ੀਆ ਔਰ ਅਮਰੀਕਾ ਦੂਰ ਦੂਰ ਨੇ, ਚਾਈਨਾ ਔਰ ਅਮਰੀਕਾ ਦੂਰ ਦੂਰ ਨੇ, ਲੇਕਿਨ ਇੱਥੇ ਤਾਂ ਲੈਂਡ ਦੇ ਨਾਲ ਲੱਗੇ ਹੋਏ ਨੇ। ਸੋ ਇੱਥੇ ਜੇ ਇਹਨਾਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਨੂੰ ਕੋਈ ਸੈਪਰੇਟ ਕਰਕੇ ਮਹਿਫੂਜ਼ ਕਰ ਸਕਦਾ ਉਸ ਖਿੱਤੇ ਨੂੰ, ਤੇ ਉਹ ਬਫਰ ਸਟੇਟ ਖਾਲਿਸਤਾਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੋਟਨਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੀਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅਧਿਆਇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਅੱਜ 28 ਮਈ 2024 14 ਜੇਠ ਠਾਣਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਰਮਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਜੈ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਨ ਔਰ ਖਾਲਸਾ ਦੀ ਪ੍ਰਾਪਤੀ ਲਈ ਜੱਦੋ ਜਦ ਚੱਲ ਰਹੀਆਂ ਜਿਹੜੀਆਂ ਜਾਂ ਕਰ ਰਹੀਆਂ ਜਥੇਬੰਦੀਆਂ ਲਈ ਸਪੋਰਟ ਲਈ ਜਿਹੜੀ ਬੇਨਤੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜੈ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਇਸ਼ੂ ਨੂੰ ਸਟਾਰਟ ਕਰਨ ਤੋਂ ਪਹਿਲਾਂ, ਕਿਉਂਕਿ ਰਾਜ ਸਾਹਿਬ ਥੋੜ੍ਹੇ ਠੀਕ ਨਹੀਂ ਸੀ, ਫਲੂ ਵਾਇਰ ਸੀ ਜਿੱਦਾਂ, ਸੋ ਇਸ ਕਰਕੇ ਆਪਾਂ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਮਿਸ ਕੀਤਾ, ਉਸ ਲਈ ਆਪਾਂ
ਮਾਫੀ ਚਾਹੁੰਦੇ ਹਾਂ। ਸੋ ਹੁਣ ਆਪਾਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਅੱਜ ਦੇ ਅਹਿਮ ਇਸ਼ੂ ਲੈ ਕੇ। ਸੋ ਆਸ ਕਰਾਂਗੇ ਕਿ ਅਸੀਂ ਜਿਹੜਾ ਪ੍ਰੋਗਰਾਮ ਹੈ ਉਹ ਠੀਕ ਠਾਕ ਕਰ ਸਕੇ, ਕਿਉਂਕਿ ਡਾਕਟਰ ਸਾਹਿਬ ਦੀ ਥੋੜੀ ਜਿਹੀ ਤਬੀਅਤ ਅਜੇ ਵੀ ਨਾਜ਼ੁਕ ਨਹੀਂ, ਜਾਣੀ ਕਿ ਥੋੜੀ ਜਿਹੀ ਢਿੱਲੀ ਹੈ, ਕਵਰ ਅਪ ਹੋ ਚੁੱਕੇ ਨੇ। ਹਾਂਜੀ, ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਵਧੀਆ ਤਰੀਕੇ ਨਾਲ ਸੁਣ ਸਕੀਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ 28 ਮਈ ਜਿਹੜਾ ਹੈਗਾ 1998 ਉਹ ਦਿਨ ਹੈ ਜਿਸ ਦਿਨ ਪਾਕਿਸਤਾਨ ਨੇ ਭਾਰਤੀ ਨਿਊਕਲੀਅਰ ਬੰਬ ਟੈਸਟ ਦੇ ਜਵਾਬ ਵਿੱਚ ਜਿਹੜਾ 6 ਨਿਊਕਲੀਅਰ ਧਮਾਕੇ ਕਰਕੇ ਪਾਕਿਸਤਾਨ ਨੂੰ ਇੱਕ ਨਿਊਕਲੀਅਰ ਸ਼ਕਤੀ ਡਿਕਲੇਅਰ ਕਰ ਦਿੱਤਾ ਸੀ। ਸੋ ਇਸ ਤਰ੍ਹਾਂ ਚੀਨ, ਭਾਰਤ, ਪਾਕਿਸਤਾਨ 3 ਨਿਊਕਲੀਅਰ ਦੇਸ਼ ਉੱਭਰੇ। ਸੋ ਹਕੀਕਤ ਵਿੱਚ ਜਿਹੜਾ ਸਿੱਖ ਹੋਮਲੈਂਡ ਹੈ ਖਾਲਿਸਤਾਨ ਨਿਊਕਲੀਅਰ ਟਕਰਾਅ ਦੇ ਪਰਛਾਵੇਂ ਹੇਠ ਹੀ ਜੀ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕਿਸੇ ਚੀਜ਼ ਦਾ ਫੁਹਾਰਾ ਚੱਲ ਰਿਹਾ ਹੋਏ ਤੇ ਉਹਦੇ ਚ ਬਾਕੀਆਂ ਦੇ ਨਾਲ ਕੁਛ ਨਾ ਕੁਛ ਸਾਂਝਾ ਕਰਨਾ ਬਣਦਾ ਵੀ ਹੈ। ਖਾਸ ਤੌਰ ਤੇ ਜਦੋਂ ਅਸੀਂ ਪਬਲਿਕ ਪਲੇਸਿਸ ਤੇ ਵੱਡੀਆਂ ਗੈਦਰਿੰਗਸ ਜਾਂਦੇ ਹਾਂ। ਸੋ ਅੱਜ ਕੱਲ੍ਹ ਇੱਕ ਅਮਰੀਕਾ ਦੇ ਵਿੱਚ ਔਰ ਇਸ ਹਿੱਸੇ 'ਚ ਖਾਸ ਤੌਰ ਤੇ ਕੋਈ ਫਲੂ ਵਾਇਰਸ ਹੈ ਜਿਹਦਾ ਇਫੈਕਟ ਕਾਫੀ ਕੁਛ ਨੂੰ ਤਾਂ ਕਾਫੀ ਗੰਭੀਰ ਤੱਕ ਹੈ, ਵੀਕਐਂਡ ਤੱਕ ਪਹੁੰਚਦੇ ਹਾਂ। ਅਸੀਂ ਵੀ ਉਹਦੇ ਪ੍ਰਭਾਵ ਥੱਲੇ ਆਏ। ਕੱਲ ਕਾਫੀ ਜ਼ਿਆਦਾ ਉਸ ਦਾ ਅਸਰ ਸੀ, ਅੱਜ ਵੀ ਅਜੇ ਹੈ, ਪਰ ਮੈਨੂੰ ਲੱਗਾ ਕਿ ਵੀ ਜੇ 2 ਦਿਨ ਮਿਸ ਹੋ ਗਏ ਤੇ ਫਿਰ ਤਾਂ ਕਹਿਰ ਆ ਜਾਏਗਾ। ਸੋ ਅਸੀਂ ਫਿਰ ਵੀ ਸਾਡੀ ਕੋਸ਼ਿਸ਼ ਹੋਏਗੀ ਕਿ ਵੀ ਅਸੀਂ ਜਿਹੜੇ ਕਰੰਟ ਟੌਪਿਕ ਨੇ ਉਹਨਾਂ ਤੇ ਗੱਲ ਕਰ ਸਕੀਏ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜੈ ਸਿੰਘ ਕੈਲੀਫੋਰਨੀਆ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ, ਕਿਉਂਕਿ ਜਿਹੜੇ ਇਹ ਗੁਮਨਾਮ ਕਿਸਮ ਦੇ ਸਾਡੇ ਵੀਰ ਭੈਣਾਂ ਬਿਨਾਂ ਕਿਸੇ ਪਬਲਿਸਿਟੀ ਤੋਂ, ਜਾਂ ਉਹ ਤਾਂ ਇਹ ਵੀ ਨਹੀਂ ਚਾਹੁੰਦੇ ਹੁੰਦੇ ਵੀ ਅਸੀਂ ਨਾਂ ਵੀ ਮੈਂਸ਼ਨ ਕਰੀਏ, ਪਰ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਵੀ ਇਸ ਤਰੀਕੇ ਨਾਲ ਜਿੱਥੇ ਸਾਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਤੁਹਾਡੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕਰ ਰਹੇ ਹਾਂ, ਉੱਥੇ ਦੂਸਰਿਆਂ ਦੇ ਲਈ ਵੀ ਇਹ ਇੱਕ ਕਾਈਂਡ ਆਫ ਇਨੀਸ਼ੀਏਟਿਵ ਹੁੰਦਾ ਹੈ ਕਿ ਭਾਈ ਤੁਸੀਂ ਵੀ ਇਸ ਪਿੜ ਦੇ ਵਿੱਚ ਉਤਰੋ। ਸੋ ਇਹ ਸਾਡੇ ਖੈਰਖਵਾਹ ਨੇ, ਲਗਾਤਾਰਤਾ ਨਾਲ ਸਪੋਰਟ ਕਰਦੇ ਨੇ। ਔਰ ਜੋ ਸਿਨੇਰੀਓ ਇਸ ਵੇਲੇ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ, ਬੇਸ਼ੱਕ ਸਾਰੇ ਭਾਰਤ ਦੇ ਵਿੱਚ ਹੀ ਚੋਣਾਂ ਦੇ 6 ਪੜਾਅ ਮੁਕੰਮਲ ਹੋ ਚੁੱਕੇ ਨੇ, ਸ਼ਾਇਦ 55 ਜਾਂ ਕਿੰਨੀਆਂ ਸੀਟਾਂ ਦਾ ਫਾਈਨਲ ਪੜਾਅ ਜਿਹਦੇ 'ਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ਦੀਆਂ 13 ਸੀਟਾਂ ਔਰ ਚੰਡੀਗੜ੍ਹ ਦੀ 1 ਸੀਟ ਜਿਹੜਾ ਕਿ 1 ਜੂਨ ਦੇ ਦਿਨ ਵੋਟਾਂ ਪੈਣੀਆਂ ਨੇ। 4 ਜੂਨ ਨੂੰ EVM ਮਸ਼ੀਨਾਂ ਨੇ ਕੀ ਕਰਤੂਤ ਕਰਨੀ ਹੈ ਜਾਂ ਉਹਨਾਂ ਤੋਂ ਕੀ ਕਰਤੂਤ ਕਰਵਾਉਣੀ ਹੈ, ਇਹ ਤਾਂ ਬਾਅਦ ਦਾ ਵਿਸ਼ਾ ਹੈ। ਪਰ ਇਸ ਨੂੰ ਲੈ ਕੇ ਵੀ ਵੀਰ ਜੈ ਸਿੰਘ ਹੋਰਾਂ ਦਾ ਇਹ ਕਹਿਣਾ ਸੀ ਕਿ ਵੀ ਅਪੀਲ ਕਰੋ ਕਿ ਘੱਟੋ ਘੱਟ ਜਿੱਥੇ ਸੱਚਮੁੱਚ ਦੀ ਟੱਕਰ ਪੰਥਕ ਸ਼ਖਸੀਅਤਾਂ ਦੇ ਵਿਚਾਲੇ ਬਣੀ ਹੈ, ਉਹਨਾਂ ਦੀ ਮਦਦ ਕੀਤੀ ਜਾਏ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਸਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਨੇ, ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਨੇ, ਔਰ ਸਰਬਜੀਤ ਸਿੰਘ ਜਿਹੜੇ ਸ਼ਹੀਦ ਬੇਅੰਤ ਸਿੰਘ, ਬੀਬੀ ਬਿਮਲ ਕੌਰ ਖਾਲਸਾ ਉਹਨਾਂ ਦੇ ਸਪੁੱਤਰ ਨੇ। ਹਾਲਾਂ ਉਹਨਾਂ ਨੇ ਆਜ਼ਾਦਾਨਾ ਤੌਰ ਦੇ ਉੱਤੇ ਹੀ ਆਪਣੇ ਪੇਪਰ ਦਾਖਲ ਕੀਤੇ। ਉਹਨਾਂ ਦਾ ਫਰੀਦਕੋਟ ਤੋਂ ਜਿਹੜਾ ਉਹਨਾਂ ਨੇ ਪੇਪਰ ਦਾਖਲ ਕੀਤੇ ਨੇ, ਲੇਕਿਨ ਇਉਂ ਜਾਪਦਾ ਵੀ ਇਸ ਵੇਲੇ ਕਾਫੀ ਵੱਡੀ ਵੇਵ ਉਹਨਾਂ ਦੇ ਹੱਕ ਦੇ ਵਿੱਚ ਬਣੀ ਹੋਈ ਹੈ। ਔਰ ਇਹ ਗੱਲ ਇਕੱਲਾ ਮੇਰਾ ਕਹਿਣਾ ਨਹੀਂ ਹੈ, ਕਿਉਂਕਿ ਇਸ ਸਾਰੇ ਪੀਰੀਅਡ 'ਚ ਜਦੋਂ ਤੁਸੀਂ ਅੱਡ-ਅੱਡ ਜਿਹੜੇ ਐਨਾਲਿਸਟ ਨੇ ਜਾਂ ਪੋਲੀਟੀਕਲ ਐਕਸਪਰਟ ਨੇ ਉਹਨਾਂ ਦੇ ਓਪੀਨੀਅਨ ਵੀ ਦੇਖਦੇ ਹੋ ਤੇ ਉਹ ਇਹ ਸਮਝਦੇ ਨੇ ਕਿ ਵੀ ਇਸ ਵੇਲੇ ਇਹ ਸੱਚਮੁੱਚ ਦਾ ਇੱਕ ਮੁਕਾਬਲਾ ਬਣਿਆ ਔਰ ਇਹ ਸੀਟ ਉਹ ਕੱਢ ਵੀ ਸਕਦੇ ਨੇ, ਕਿਉਂਕਿ ਫਰੀਦਕੋਟ ਰਿਜ਼ਰਵ ਸੀਟ ਹੈ ਔਰ ਉਹਦੇ 'ਚ ਹਾਲਾਂ ਥੋੜ੍ਹਾ ਜਿਹਾ ਟਕਰਾਅ ਵੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨਦਾਰ ਨੇ ਆਪਣਾ ਉਮੀਦਵਾਰ ਖੜਾ ਕੀਤਾ ਹੋਇਆ ਹੈ ਔਰ ਉਹਨਾਂ 'ਤੇ ਇਸ ਦੇ ਉੱਤੇ ਮਾਨ ਸਾਹਿਬ ਦੀ ਤਿੱਖੀ ਟਿੱਪਣੀ ਵੀ ਆਈ, ਕਿਉਂਕਿ ਉਹਨਾਂ ਨੂੰ ਬਹੁਤਿਆਂ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਵੀ ਆਪਣਾ ਉਮੀਦਵਾਰ ਵਿਦਡਰਾ ਕਰ ਲਓ। ਸੋ ਉਹਨਾਂ ਨੇ ਤਿੱਖਾ ਰਿਐਕਸ਼ਨ ਦਿੱਤਾ। ਪਰ ਮੈਂ ਸਮਝਦਾ ਕਿ ਵਾਈਜ਼ ਲੀਡਰ ਉਹੀ ਹੁੰਦਾ ਹੈ ਜਿਹੜਾ ਅਖੀਰਲੇ ਮਿੰਟ ਦੇ ਉੱਤੇ ਵੀ ਆਪਣਾ ਫੈਸਲਾ ਬਦਲੇ। ਇਹੀ ਰਾਏ ਅਸੀਂ ਈਵਨ ਇਹਨਾਂ ਦੇ ਬਾਦਲ ਦਲੀਆਂ ਦੇ ਜਾਂ ਵਿਰਸਾ ਵਲਟੋਆ ਤੱਕ ਵੀ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਜਿਹੜੇ ਥੋੜ੍ਹੇ ਬਹੁਤ ਖੈਰਖਵਾਹ ਨੇ ਕਿ ਭਾਈ ਇਹ ਬਜਾਏ ਕਿ ਤੁਸੀਂ ਹਿਊਮੀਲੇਸ਼ਨ ਵੀ ਲਓ ਔਰ ਕੱਲ੍ਹ ਨੂੰ ਕਲੰਕ ਵੀ ਲਓ, ਇਹ ਬਿਹਤਰ ਹੋਏਗਾ ਜਿਵੇਂ ਹੁਣ ਜੇ ਅੰਮ੍ਰਿਤਪਾਲ ਸਿੰਘ ਫੀਲਡ 'ਚ ਨੇ, ਹਾਲਾਂ ਉਸ ਦੇ ਉੱਤੇ ਸਾਡੀਆਂ ਆਪਣੀਆਂ ਰਿਜ਼ਰਵੇਸ਼ਨਸ ਨੇ, ਉਸ ਇਲੈਕਸ਼ਨ ਸਿਸਟਮ 'ਚੋਂ
ਸਾਡਾ ਬਾਰ-ਬਾਰ ਇਹ ਕਹਿਣਾ ਕਿ 13 ਦੇ 13 ਵੀ ਜਿਹੜੇ ਨੇ ਉਹ ਖਾਲਿਸਤਾਨੀ ਵੀ ਬਣ ਜਾਣ, ਫਿਰ ਵੀ ਉਸ ਸਿਸਟਮ 'ਚੋਂ ਸਾਡਾ ਛੁਟਕਾਰਾ ਨਹੀਂ ਹੋ ਸਕਦਾ ਔਰ ਉਸ ਸਿਸਟਮ 'ਚੋਂ ਜਿਹੜਾ ਸਾਡੇ ਲਈ ਇਨਸਾਫ ਨਹੀਂ ਨਿਕਲ ਸਕਦਾ। ਉਸ ਸਿਸਟਮ ਤੋਂ ਛੁਟਕਾਰਾ ਪਾਉਣਾ ਹੀ ਅਲਟੀਮੇਟਲੀ ਸਾਡਾ ਪੱਕਾ ਛੁਟਕਾਰਾ ਹੋਣਾ। ਲੇਕਿਨ ਫਿਰ ਵੀ ਕੁਝ ਤੁਸੀਂ ਐਡ ਹਾਕ ਬੇਸਿਸ ਤੇ ਵੀ ਜੋ ਚੱਲ ਰਿਹਾ ਹੁੰਦਾ ਉਹਦੇ 'ਚ ਵੀ ਤੁਸੀਂ ਦੇਖਦੇ ਹੋ ਕਿ ਸ਼ੋਅ ਆਫ ਸਟਰੈਂਥ, ਕਿਉਂਕਿ ਜਿਉਂ-ਜਿਉਂ ਇਹ ਖਬਰਾਂ ਜਿਹੜੀਆਂ ਨੇ ਉਹ ਪ੍ਰੋਮੀਨੈਂਸ ਦੇ ਨਾਲ ਆਈਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਹੈ ਉਹ ਲੀਡ ਕਰ ਰਹੇ ਨੇ ਜਾਂ ਸਰਬਜੀਤ ਸਿੰਘ ਕਰ ਰਹੇ ਨੇ, ਹਾਲਾਂਕਿ ਉਹ ਹੈ ਤਾਂ ਲੈਫਟਿਸਟ ਕਿਸਮ ਦਾ, ਕਰਫਿਊ ਦੇ ਨਾਂ ਥੱਲੇ ਜਿਹਨੂੰ ਇੰਟਰਵਿਊ ਕਰਦਾ ਉਹ ਸ਼ਸ਼ੀ ਥਰੂਰ, ਕਾਂਗਰਸ ਦਾ ਇੱਕ ਵੱਡਾ ਲੀਡਰ ਹੈ, ਕੇਰਲਾ ਤੋਂ MP ਵੀ ਹੈ, ਉਹਨੂੰ ਇੰਟਰਵਿਊ ਕਰ ਰਿਹਾ ਸੀ ਤੇ ਉਹ ਬੜੀ ਹੈਰਾਨੀ ਨਾਲ ਕਹਿ ਰਿਹਾ ਕਿ ਜੀ ਸੁਣਿਆ ਕਿ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਲੀਡ ਕਰ ਰਿਹਾ ਉੱਥੇ, ਬੜੀ ਹੈਰਾਨੀ ਦੀ ਗੱਲ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੇਸ਼ੱਕ ਸਾਡੇ ਲਈ ਅਲਟੀਮੇਟ ਗੋਲ ਦੇ ਵਿੱਚ ਇਸ ਸਾਰੇ 'ਚੋਂ ਕੁਛ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ, ਲੇਕਿਨ ਜਿਹੜੀਆਂ ਧਿਰਾਂ ਇਸ ਵੇਲੇ ਥੋੜ੍ਹੀਆਂ ਬਹੁਤ ਪੰਥਕ ਸਫਾਂ ਦੇ ਨਾਲ ਜੁੜੀਆਂ ਹੋਈਆਂ ਕੁਛ ਕਹਿੰਦੀਆਂ ਨੇ ਜਾਂ ਕੁਛ ਕਰਦੀਆਂ ਨੇ, ਜੇ ਅਸੀਂ ਉਹਨਾਂ ਦਾ ਥੋੜ੍ਹਾ ਜਿਹਾ ਰਸਤਾ ਉਹਨੂੰ ਫੈਸਿਲੀਟੇਟ ਕਰ ਦਈਏ ਤਾਂ ਇਹ ਬਿਹਤਰ ਹੋਏਗਾ। ਸੋ ਇਹ ਅਕਾਲੀਆਂ ਲਈ ਵੀ, ਜੇ ਹੁਣ ਸੁਖਬੀਰ ਬਾਦਲ ਅਸੀਂ ਡਿਸਕਸ ਕਰਾਂਗੇ ਕਿ ਅੱਜ ਕੱਲ੍ਹ ਤਾਂ ਉਹ ਬੜਾ ਹੌਕ ਬਣਿਆ ਹੋਇਆ, ਮੋਦੀ ਨੂੰ ਵੀ ਚੈਲੰਜ ਕਰ ਰਿਹਾ ਹੈ ਕਿ ਵੀ ਤੂੰ ਪਹਿਲਾਂ ਆਪਣੀ ਪਾਰਟੀ ਸਾਂਭ, ਤੈਨੂੰ ਕਾਹਦਾ ਫਿਕਰ ਹੈ ਸਾਡੀ ਪਾਰਟੀ ਦਾ, ਜਾਂ ਕਰਤਾਰਪੁਰ ਕੀ ਲਿਬਰੇਟ ਕਰਾਉਣਾ, ਪਹਿਲਾਂ ਜਿਹੜੀਆਂ RSS ਨੇ ਸਾਡੀਆਂ ਕਮੇਟੀਆਂ ਤੇ ਕਬਜ਼ਾ ਕੀਤਾ, ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ, ਦਿੱਲੀ ਕਮੇਟੀ, ਉਹ ਕਬਜ਼ਾ ਛੱਡੋ। ਸੋ ਮੈਂ ਸਮਝਦਾ ਵੀ ਜੇ ਤੁਸੀਂ ਇੱਕ ਪਾਸੇ ਇਸ ਕਿਸਮ ਦਾ ਐਟੀਟਿਊਡ ਰੱਖਦੇ ਹੋ ਜਿਹੜਾ ਮੈਨੂੰ ਲੱਗਦਾ ਵੀ ਉਹ ਕਥਨੀ ਕਰਨੀ 'ਚ ਕੋਈ ਏਕਾ ਨਹੀਂ ਹੈ, ਤੇ ਫਿਰ ਬੈਸਟ ਹੁੰਦਾ ਹੈ, ਇਹ ਹੋਏਗਾ ਉਹਦੇ ਲਈ ਕਿ ਭਾਈ ਠੀਕ ਹੈ, ਭਾਵੇਂ ਸਾਡਾ ਉਮੀਦਵਾਰ ਅਸੀਂ ਉਤਾਰਿਆ ਔਰ ਉਹ ਬੜਾ ਜਿਹੜਾ ਉਹਨੇ ਜਿਹੜਾ ਪ੍ਰਚਾਰ ਵੀ ਕੀਤਾ, ਪਰ ਅਸੀਂ ਵਡੇਰੇ ਹਿੱਤਾਂ ਨੂੰ ਰੱਖਦੇ ਹਾਂ ਜਿਹੜਾ ਉਹ ਵਿਦਡਰਾ ਕਰ। ਇਸੇ ਤਰ੍ਹਾਂ ਮੈਂ ਸਮਝਦਾ ਹਾਂ ਵੀ ਮਾਨ ਸਾਹਿਬ ਲਈ ਵੀ ਇਹ ਸਿਆਣਪ ਹੋਏਗੀ ਕਿ ਭਾਈ ਉੱਥੋਂ ਜਿਹੜਾ ਫਰੀਦਕੋਟ ਤੋਂ ਕਿਹਨੇ ਜਿੱਤਣਾ ਨਹੀਂ ਜਿੱਤਣਾ ਇਹ ਕੋਈ ਬਹੁਤਾ ਮੈਟਰ ਨਹੀਂ ਕਰਦਾ, ਇਹ ਵੱਡਾਪਨ ਹੁੰਦਾ ਹੈ। ਔਰ ਇਹੀ ਮੈਸੇਜ ਜੈ ਸਿੰਘ ਹੋਰਾਂ ਨੇ ਦਿੱਤਾ ਹੈ ਜਿਹੜਾ ਮੈਂ ਪਹੁੰਚਾ ਰਿਹਾ ਆਪਣੇ TV 84 ਦੇ ਵਿਊਅਰਸ ਤੱਕ ਕਿ ਭਾਈ ਆਪੋ ਆਪਣੇ, ਕਿਉਂਕਿ ਇਸ ਸਿਸਟਮ ਰਾਹੀਂ ਇਹ ਐਡ ਵੀ ਚੱਲ ਰਹੀ ਹੈ, ਅਸੀਂ ਅਪੀਲ ਵੀ ਕੀਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਵੋਟ ਪਾਓ, ਪਰ ਨਾਲ ਦੀ ਨਾਲ ਅਸੀਂ ਇਹ ਜੈ ਸਿੰਘ ਹੋਰਾਂ ਦਾ ਮੈਸੇਜ ਵੀ ਦੇ ਰਹੇ ਹਾਂ ਕਿ ਭਾਈ ਤੁਸੀਂ ਜਿਹੜਾ ਉੱਥੋਂ ਜਿਹੜਾ ਫਰੀਦਕੋਟ ਤੋਂ ਆਪਣਾ ਉਮੀਦਵਾਰ ਵਿਦਡਰਾ ਕਰੋ, ਔਰ ਇਸੇ ਤਰ੍ਹਾਂ ਬਾਦਲ ਦਲੀਆਂ ਨੂੰ ਵੀ ਕਿ ਭਾਈ ਉੱਥੋਂ ਵਿਰਸਾ ਸਿੰਘ ਵਲਟੋਆ ਜਿਹਨੇ ਕਾਫੀ ਜ਼ਹਿਰ ਉਗਲਿਆ ਸਾਰੇ ਪੀਰੀਅਡਸ, ਲੇਕਿਨ ਇਹਦੇ ਬਾਵਜੂਦ ਸਿਆਣਪ ਹੁੰਦੀ ਹੈ ਵੀ ਤੁਸੀਂ ਲਾਸਟ ਮਿੰਟ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਬਈ ਤੁਹਾਡਾ ਡਿਸੀਜਨ ਜਿਹੜਾ ਉਹ ਗਲਤ ਸੀ ਉਹਨੂੰ ਤੁਸੀਂ ਲਓ, ਔਰ ਉਹਦੇ ਨਾਲ ਸਿੱਖਾਂ 'ਚ ਹਮੇਸ਼ਾ ਇੱਜ਼ਤ ਬਣਦੀ ਹੈ। ਜਿਹੜਾ ਵੀ ਬੰਦਾ ਤਨਖਾਹ ਲਵਾ ਲੈਂਦਾ ਹੈ, ਸੇਵਾ ਮਿਲਦੀ ਹੈ ਜਾਂ ਵਿਦਡਰਾ ਕਰਦਾ, ਉਹਨੂੰ ਵੱਡਾ ਹੀ ਮੰਨਿਆ ਜਾਂਦਾ ਹੈ। ਸੋ ਅਸੀਂ ਵੀਰ ਜੈ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੁਛ ਦਿਨ ਹਿਸਟਰੀ ਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਜਿੰਨਾ ਮਰਜ਼ੀ ਉਹ ਬੈਕ 'ਚ ਚਲੇ ਜਾਣ ਪਰ ਉਹ ਗੇਮ ਚੇਂਜਰ ਹੁੰਦੇ ਨੇ। ਹੁਣ ਹਾਲਾਂ ਭਾਰਤੀ ਮੀਡੀਆ 'ਚ ਜਾਂ ਈਵਨ ਗੁਆਂਢੀ ਮੁਲਕਾਂ ਦੇ ਮੀਡੀਆ 'ਚ ਵੀ ਚਰਚਾ ਤੇ ਇਸ ਵੇਲੇ ਚੋਣਾਂ ਨੂੰ ਲੈ ਕੇ ਹੀ ਹੈ ਜ਼ਿਆਦਾ ਕਿ ਜੀ ਕੀ ਹੋਏਗਾ, 4 ਜੂਨ ਨੂੰ ਬਕਸਿਆਂ 'ਚੋਂ ਕੀ ਨਿਕਲੇਗਾ। ਪਰ ਅੱਜ ਦਾ ਦਿਨ ਜਿਹੜਾ 28 ਮਈ ਦਾ ਦਿਨ ਹੈ ਉਹ ਅਹਿਮੀਅਤ ਵਾਲਾ ਹੈ ਕਿ ਠੀਕ 26 ਸਾਲ ਪਹਿਲਾਂ ਅੱਜ ਦੇ ਦਿਨ ਪਾਕਿਸਤਾਨ ਨੇ ਬਲੋਚਿਸਤਾਨ ਦੇ ਸ਼ਗਾਈ ਏਰੀਏ ਦੇ ਵਿੱਚ ਜਿਹੜਾ ਉਹ ਬੰਬ ਧਮਾਕੇ ਕੀਤੇ ਸੀ। ਕੋਈ 5 ਕਹਿੰਦਾ, ਕੋਈ 6 ਕਹਿੰਦਾ, ਪਰ ਇਸ ਤੋਂ ਪਹਿਲਾਂ 11 ਤੇ 13 ਮਈ ਨੂੰ ਭਾਰਤ ਨੇ ਪੋਖਰਾਨ ਦੇ ਵਿੱਚ ਜਿਹੜਾ ਰਾਜਸਥਾਨ ਦਾ ਡੈਜ਼ਰਟ ਹੈ ਔਰ ਪੰਜਾਬ ਦਾ ਬੈਕਯਾਰਡ ਹੈ, ਉਸ ਦੇ ਵਿੱਚ ਪਹਿਲੇ ਦਿਨ 3, ਫਿਰ ਦੂਜੇ ਦਿਨ 2, 5 ਧਮਾਕੇ ਕੀਤੇ ਸੀ। ਪਾਕਿਸਤਾਨ ਨੇ ਠੀਕ ਜੇ ਤੁਸੀਂ 13 ਮਈ ਤੋਂ ਬਾਅਦ 28 ਮਈ ਤੱਕ ਦੇਖੋ ਤੇ ਉਹਨਾਂ ਨੇ ਜਵਾਬੀ 6 ਧਮਾਕੇ ਕਰਕੇ ਜਿਹੜਾ ਪਾਕਿਸਤਾਨ ਨੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਡਿਕਲੇਅਰ ਕਰ ਦਿੱਤਾ ਸੀ। ਅੱਛਾ। ਬੇਸ਼ੱਕ ਭਾਰਤ ਵੱਲੋਂ ਉਸ ਪੀਰੀਅਡ 'ਚ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਔਰ ਉਹਨੂੰ ਬੜਾ ਭਾਰਤ ਭਰ ਦੇ ਵਿੱਚ ਸੈਲੀਬ੍ਰੇਸ਼ਨ ਹੋਈ, ਡਾਂਸਿੰਗ, ਔਰ ਇੱਧਰ ਉੱਧਰ ਨਿਊਯਾਰਕ ਟਾਈਮ ਨੇ ਉਦੋਂ ਆਰਟੀਕਲ ਲਿਖਿਆ ਸੀ, ਉਹਨੇ ਕਿਹਾ ਸੀ ਕਿ ਵੀ ਇਹ ਅਜੀਬ ਕਿਸਮ ਦੇ ਲੋਕ ਨੇ ਜਿੱਥੇ ਇੱਕ ਪਾਸੇ ਜਿਹੜਾ ਡਿਵੈਲਪਡ ਵਰਲਡ ਹੈ ਉਹ ਇਹ ਮਹਿਸੂਸ ਕਰਦਾ ਹੈ ਕਿ ਕਿਵੇਂ ਨਿਊਕਲੀਅਰ ਤਬਾਹੀ ਦਾ ਕਾਰਨ ਹੈ, ਉਹ ਤਾਂ
ਦੁਨੀਆ ਭਰ ਦੇ ਵਿੱਚ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕਰਾਉਣ ਨੂੰ ਲੈ ਕੇ ਮੁਲਕਾਂ ਨੇ ਇੱਕ ਪੂਰੀ ਲੌਬੀ ਕੀਤੀ ਹੋਈ ਸੀ। CTBT ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਜੀ, ਉਸ ਦੀ ਲੌਬੀ ਹੋ ਰਹੀ ਸੀ। ਫਿਰ ਜਿਹੜਾ ਨਿਊਕਲੀਅਰ ਵੇਸਟ ਹੈ ਉਹਨੂੰ ਆਪਣੇ ਸਮੁੰਦਰਾਂ ਦੇ ਨੇੜੇ ਜਾਂ ਇਲਾਕਿਆਂ ਦੇ ਨੇੜੇ ਡੰਪ ਨਾ ਹੋਣ ਦੇਣਾ, ਇਸ ਦੇ ਉੱਤੇ ਮੁਹਿੰਮ ਚਲਾਈ ਜਾਂਦੀ ਹੈ। ਉਹਨੇ ਕਿਹਾ ਵੀ ਇਹ ਕਿਸ ਕਿਸਮ ਦੇ ਲੋਕ ਨੇ ਜਿਹੜੇ ਕਿ ਇਸ ਕਿਸਮ ਦੀ ਤਬਾਹੀ ਦਾ ਸਮਾਨ ਜਿੱਥੇ ਤਿਆਰ ਹੋਇਆ ਜਾਂ ਹੋ ਰਿਹਾ ਉਹਦੇ ਲਈ ਡਾਂਸ ਕਰਦੇ ਨੇ, ਭੰਗੜੇ ਪਾਉਂਦੇ ਨੇ ਕਿ ਵੀ ਇੰਡੀਆ ਨਿਊਕਲੀਅਰ ਪਾਵਰ ਬਣ ਗਿਆ। ਹਾਲਾਂ ਹਕੀਕਤ ਇਹ ਹੈ ਕਿ ਇੰਦਰਾ ਗਾਂਧੀ ਨੇ 74 ਦੇ ਵਿੱਚ 1974 ਚ ਉਸੇ ਹੀ ਪੋਖਰਾਨ ਦੀ ਪੋਖਰਾਨ ਦੇ ਮੁਕਾਮ ਦੇ ਉੱਤੇ, ਜਿਸ ਨੂੰ ਪੋਖਰਾਨ 1 ਕਿਹਾ ਗਿਆ ਸੀ, 1 ਇਸ ਲਈ ਕਿਹਾ ਗਿਆ ਕਿ ਪੋਖਰਾਨ 2 ਹੋਇਆ, ਅਦਰਵਾਈਜ਼ ਭਾਵੇਂ ਉਹ ਇੱਕ ਕਰੂਡ ਡਿਵਾਈਸ ਸੀ, ਐਟੋਮਿਕ ਪਾਵਰ ਇੰਡੀਆ ਦਾ ਬਣ ਚੁੱਕਾ ਸੀ 1974 ਚ। ਬਿਲਕੁਲ। ਔਰ ਭਾਰਤ ਨੂੰ ਤਾਂ ਕੋਈ ਲੋੜ ਨਹੀਂ ਸੀ, ਲੇਕਿਨ ਇਹਦੇ ਬਾਵਜੂਦ ਕਿਉਂਕਿ ਇਹ ਜਿਹੜਾ ਹਿੰਦੂ ਤਵੀਆਂ ਦੀ ਆਦਤ ਹੈ ਜਿਸ ਕਿਸਮ ਦਾ ਹੁਣ ਇਹਨਾਂ ਨੇ ਜਲੂਸ ਆਪਣਾ ਕੱਢਿਆ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜਾਂ ਉਸ ਤੋਂ ਪਹਿਲਾਂ ਦੂਜਾ, ਕਿਉਂਕਿ RSS ਨੂੰ ਲੱਗਦਾ ਸੀ ਕਿ ਜੀ ਜੇ ਅਸੀਂ ਵਨ ਅਪਮੈਨਸ਼ਿਪ ਕਰਨੀ ਹੈ ਕਾਂਗਰਸ ਦੇ ਉੱਤੇ, ਤੇ ਕਾਂਗਰਸ ਤਾਂ ਇੰਦਰਾ ਗਾਂਧੀ ਨੇ ਕ੍ਰੈਡਿਟ ਲਿਆ 1971 ਚ ਉਹਨੇ ਪਾਕਿਸਤਾਨ ਤੋੜਿਆ, ਬੰਗਲਾਦੇਸ਼ 14 ਦਿਨਾਂ ਜੰਗ ਦੇ ਵਿੱਚ ਅੱਡ ਦੇਸ਼ ਬਣਾਇਆ, ਫਿਰ 1974 ਦੇ ਵਿੱਚ ਉਹਨੇ ਨਿਊਕਲੀਅਰ ਧਮਾਕਾ ਕਰਕੇ ਇੰਡੀਆ ਦੇ ਨਿਊਕਲੀਅਰ ਹੋਣ ਦਾ ਜਿਹੜਾ ਉਹ ਐਲਾਨ ਕੀਤਾ ਇਹਨੇ ਵੇ, ਉਹ ਵੀ ਪਬਲਿਕ ਐਲਾਨ ਹੀ ਸੀ। ਔਰ ਬੇਸ਼ੱਕ ਉਹ ਕਰੂਡ ਡਿਵਾਈਸ ਸੀ ਪਰ ਇੰਡੀਆ ਆਲਰੇਡੀ ਐਟੋਮਿਕ ਪਾਵਰ ਸੀ। ਔਰ ਜੇ ਅਸੀਂ ਇਹ ਦੇਖਣਾ ਹੋਏ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਤਾਂ ਉਸ ਤੋਂ ਬਾਅਦ ਸ਼ੁਰੂ ਹੋਇਆ, ਉਦੋਂ ਤੱਕ ਉਹਨਾਂ ਨੂੰ ਇਹ ਗੱਲ ਦੀ ਰਿਅਲਾਈਜੇਸ਼ਨ ਨਹੀਂ ਸੀ ਕਿ ਵੀ ਉਹਨਾਂ ਨੂੰ ਕਿਉਂ ਨਿਊਕਲੀਅਰ ਹੋਣ ਦੀ ਲੋੜ ਹੈ ਹੁਣ। ਔਰ ਅਸੀਂ ਇਹ ਵੀ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਇਹ ਜਦੋਂ ਇਹਨਾਂ ਨੇ ਪਹਿਲਾ ਨਿਊਕਲੀਅਰ ਧਮਾਕਾ 1974 ਚ ਐਟਮ ਬੰਬ ਟੈਸਟ ਕੀਤਾ ਤੇ ਉਹਦਾ ਕੋਡ ਨੇਮ ਜਿਹੜਾ ਹੈ ਸਮਾਈਲਿੰਗ ਬੁੱਧਾ ਰੱਖਿਆ ਗਿਆ ਸੀ। ਔਰ ਇਹ ਜਦੋਂ ਅੱਜ ਦੇ ਦਿਨ 28 ਮਈ 1998 ਨੂੰ ਅਟਲ ਬਿਹਾਰੀ ਵਾਜਪਾਈ ਦੇ ਵੇਲੇ ਇਹਨਾਂ ਨੇ ਉੱਪਰੋਂ ਥੱਲੇ 11 ਮਈ ਔਰ 13 ਮਈ ਨੂੰ ਨਿਊਕਲੀਅਰ ਧਮਾਕੇ ਕੀਤੇ ਤੇ ਇਸ ਦਾ ਕੋਡ ਨੇਮ ਲਾਫਿੰਗ ਬੁੱਧਾ ਰੱਖਿਆ ਗਿਆ ਸੀ। ਹੁਣ ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿਉਂਕਿ ਪਿਛਲੇ ਦਿਨਾਂ 'ਚ ਇਹ ਚਰਚਾ ਵੀ ਚੱਲ ਰਹੀ ਸੀ ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਦੀ 40th ਦੁਖਦ ਯਾਦ ਵਾਲਾ ਵਰ੍ਹਾ ਸ਼ੁਰੂ ਹੋ ਜਾਣਾ ਹੈ 1 ਜੂਨ ਨੂੰ। ਅਸੀਂ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ, ਅੱਡ-ਅੱਡ ਸਮਾਗਮ ਵੀ ਉਸ ਨਾਲ ਰਿਲੇਟਡ ਰੱਖੇ ਗਏ ਨੇ। ਹਾਲਾਂ 2 ਜੂਨ ਨੂੰ ਅਸੀਂ ਡਾਲਸ ਟੈਕਸਾਸ ਦੇ ਮੁਕਾਮ ਗੁਰਦੁਆਰਾ ਸਿੰਘ ਸਭਾ ਜਿਹੜਾ ਉਸ ਦੇ ਵਿੱਚ ਵੱਡਾ ਸਮਾਗਮ ਸਾਰੇ ਸਾਂਝੇ ਤੌਰ ਦੇ ਉੱਤੇ ਹੋ ਰਿਹਾ। ਫਿਰ ਜਿਹੜੇ 7, 8, 9 ਦਾ ਵੀਕਐਂਡ ਹੈ ਉਹ ਸਾਡਾ ਟੋਰਾਂਟੋ ਦੇ ਵਿੱਚ ਹੈ ਕਿਉਂਕਿ 7 ਤਰੀਕ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ 'ਚ ਉਸ ਦੀ ਐਡਵਰਟਾਈਜ਼ਮੈਂਟ ਵੀ ਹੋਏਗੀ। ਉਹ ਫਰਾਈਡੇ ਮੀਟ TV84 ਮੀਟ ਜਿਹੜੀ ਹੈ ਇੱਕ ਪਬਲਿਕ ਹਾਲ ਦੇ ਵਿੱਚ ਰੱਖੀ ਹੋਈ ਹੈ। 8 ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇੱਕ ਵੱਡੇ ਆਡੀਟੋਰੀਅਮ ਦੇ ਵਿੱਚ ਇੱਕ ਓਪਨ ਡਿਸਕਸ਼ਨ ਸੈਸ਼ਨ ਰੱਖਿਆ ਹੋਇਆ ਜਿਹਦੇ 'ਚ ਸਰ ਅਜਮੇਰ ਸਿੰਘ ਜਿਹੜੇ ਸਿੱਖ ਹਿਸਟੋਰੀਅਨ ਨੇ ਕਰੰਟ ਸਟਰਗਲ ਦੇ ਉੱਤੇ ਉਹਨਾਂ ਨੂੰ ਔਰ ਮੈਨੂੰ ਇਨਵਾਈਟ ਕੀਤਾ ਹੋਇਆ। ਔਰ ਇਸੇ ਤਰ੍ਹਾਂ ਉਸੇ ਸ਼ਾਮ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੈ ਔਰ ਨੈਕਸਟ ਡੇ ਸੰਡੇ ਜਿਹੜਾ ਹੈ ਉਹ ਸ਼ਹੀਦੀ ਸਿੱਖ ਪੈਰੇਡ ਹੈ ਜਿਹਦੇ 'ਚ 1.5 ਲੱਖ ਦੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਉਹਦੇ 'ਚ ਵੀ ਅਸੀਂ ਸ਼ਮੂਲੀਅਤ ਕਰਾਂਗੇ। ਔਰ ਉਸ ਤੋਂ ਬਾਅਦ 15 ਜੂਨ ਨੂੰ ਸਿਵਿਕ ਸੈਂਟਰ ਸੈਨ ਫਰਾਂਸਿਸਕੋ ਜਿਹੜਾ ਵੱਡਾ ਇਕੱਠ ਹੋਏਗਾ ਵੀ ਸ਼ਹੀਦੀ ਇਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਘੱਲੂਘਾਰਾ 84 ਨਾਲ ਸੰਬੰਧਿਤ ਹੈ। ਔਰ ਫਿਰ 16 ਤਰੀਕ ਨੂੰ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹੀਦੀ ਨੂੰ 1 ਸਾਲ ਹੋ ਜਾਣਾ 18 ਜੂਨ ਨੂੰ ਔਰ 16 ਜੂਨ ਨੂੰ ਉਹਨਾਂ ਦੀ ਯਾਦ ਸਾਲਾਨਾ ਸਮਾਗਮ ਸਰੀ ਦੇ ਗੁਰਦੁਆਰਾ ਸਾਹਿਬ 'ਚ ਜਿੱਥੋਂ ਦੇ ਉਹ ਮੁੱਖ ਸੇਵਾਦਾਰ ਵੀ ਸਨ ਉੱਥੇ ਰੱਖਿਆ ਹੋਇਆ। ਔਰ 17 ਨੂੰ ਬੈਂਕਟ ਹਾਲ 'ਚ ਉੱਥੇ ਇੱਕ ਸੈਮੀਨਾਰ ਹੈ ਜਿਹਦੇ 'ਚ ਅਸੀਂ ਪਾਰਟਿਸਿਪੇਟ ਕਰਾਂਗੇ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਵੇਰਵੇ ਨਾਲ ਇਹ ਸਾਰੇ ਪ੍ਰੋਗਰਾਮ ਦੇਵਾਂਗੇ ਤਾਂ ਕਿ ਕਿਉਂਕਿ ਬਹੁਤ ਵਾਰ ਜਦੋਂ ਅਸੀਂ ਕਿਸੇ ਥਾਂ ਤੋਂ ਆ ਜਾਂਦੇ ਹਾਂ ਵਾਪਸ ਫਿਰ ਬਹੁਤਿਆਂ ਨੂੰ ਹੁੰਦਾ ਹੈ ਕਿ ਜੀ ਤੂੰ ਇਨਫੋਰਮ ਨਹੀਂ ਕੀਤਾ। ਹਾਲਾਂ ਕੁਛ ਕਾਰਨਾਂ ਕਰਕੇ ਅਸੀਂ ਬਿਫੋਰ ਨਹੀਂ ਸੀ ਇਹ ਮੈਂਸ਼ਨ ਕਰਦੇ ਪਰ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਣਾ ਚਾਹੀਦਾ। ਸੋ ਇਹ ਕਿਉਂਕਿ ਜੇ ਅਸੀਂ ਜੂਨ 84 ਦੇ ਘੱਲੂਘਾਰੇ ਵੱਲ ਦੇਖੀਏ
ਤੇ ਉਸ ਦਾ ਜਿਹੜਾ ਕੋਡ ਨੇਮ ਇਹਨਾਂ ਨੇ ਫੌਜੀ ਕੋਡ ਨੇਮ, ਜਿਹਨੂੰ ਕਈ ਸਾਡੇ ਅਣਜਾਣ ਕਹਿ ਲਾਂ ਮੈਂ ਜਾਂ ਗਲੀਬਲ ਕਹਿ ਲਾਂ, ਜਿਹੜੇ ਅਜੇ ਵੀ ਥਿੰਕਰ ਨੇ ਜਾਂ ਸਪੀਕਰ ਨੇ, ਉਹ ਸਾਕਾ ਨੀਲਾ ਤਾਰਾ ਜਾਂ ਆਪਰੇਸ਼ਨ ਬਲੂ ਸਟਾਰ ਦੇ ਤੌਰ ਤੇ ਇਸਤੇਮਾਲ ਕਰਦੇ ਨੇ। ਸੋ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਵੀ ਜੇ ਤੁਸੀਂ ਇਹਨਾਂ ਹਿੰਦੂ ਤਵੀਆਂ ਦੀ ਜਾਂ ਬ੍ਰਾਹਮਣਵਾਦੀਆਂ ਦੀ ਜ਼ਹਿਨੀਅਤ ਨੂੰ ਦੇਖੋ ਤੇ ਇਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਨੇ ਵੱਧ ਤੋਂ ਵੱਧ ਤਕਲੀਫ ਤੁਹਾਨੂੰ ਕਿੱਥੇ ਦੇਣੀ ਹੈ। ਬਿਲਕੁਲ। ਸੋ ਜੇ ਉਹਨਾਂ ਨੇ ਇਸ ਘੱਲੂਘਾਰਾ ਜਿਹੜੀ ਟੋਟਲ ਵਾਰ ਸਿੱਖਾਂ ਦੇ ਖਿਲਾਫ ਸਰਵਨਾਸ਼ ਦੀ ਵਿੱਢੀ ਗਈ, ਉਹਦਾ ਨਾਂ ਜਿਹੜਾ ਉਹ ਬਲੂ ਸਟਾਰ ਰੱਖਿਆ, ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਬਲੂ ਨੀਲੇ ਦੇ ਨਾਲ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੂੰ ਅਸੀਂ ਨੀਲੇ ਦੇ ਸ਼ਾਹ ਸਵਾਰ ਤੇ ਨੀਲੇ ਦਾ ਜਿਹੜਾ ਨੀਲਾ ਬਾਣਾ ਖਾਲਸੇ ਦਾ, ਤੇ ਫਿਰ ਪ੍ਰਗਟੇ ਸਿੰਘ ਭੁਜੰਗੀਏ ਨਿਲੰਬਰ ਤਾਰਾ, ਹਾਂਜੀ, ਅੰਬਰ ਕੱਪੜਿਆਂ ਨੂੰ ਕਹਿੰਦੇ ਨੇ ਨੀਲੇ ਕੱਪੜੇ। ਅਸੀਂ ਅੱਜ ਵੀ ਦੇਖਦੇ ਹਾਂ ਕਿ ਸਾਡੇ ਨਿਹੰਗ ਸਿੰਘਾਂ ਦਾ ਬਾਣਾ ਜਿਹੜਾ ਇਨਫੈਕਟ ਪੁਰਾਤਨ ਸਿੰਘਾਂ ਦਾ ਬਾਣਾ ਉਹ ਨੀਲਾ, ਨਿਸ਼ਾਨ ਸਾਹਿਬ ਵੀ ਨਿਹੰਗ ਸਿੰਘਾਂ ਦੀਆਂ ਛਾਉਣੀਆਂ 'ਚ ਜਾਂ ਉਹਨਾਂ ਦੇ ਜਿਹੜੇ ਅਸਥਾਨ ਨੇ ਉਹਨਾਂ 'ਚ ਨੀਲਾ ਹੁੰਦਾ। ਹਾਲਾਂਕਿ ਕੇਸਰੀ ਦੀ ਇੱਕ ਆਪਣੀ ਅਹਿਮੀਅਤ ਹੈ, ਇਹ ਵੀ ਇੱਕ ਇਸ ਦੀ ਇੱਕ ਹਿਸਟਰੀ ਹੈ ਕਿ ਸਿੱਖੀ ਦੇ ਵਿੱਚ ਕਿਵੇਂ ਜਦੋਂ ਅਸੀਂ ਗੁਰੂ ਅਮਰਦਾਸ ਜੀ ਦੇ ਵੇਲੇ ਬੌਲੀ ਸਾਹਿਬ ਸਥਾਪਿਤ ਹੁੰਦੀ ਹੈ ਤੇ ਪਹਿਲਾ ਝੰਡਾ ਧੌਲ ਤਵੱਜ, ਧੌਲ ਚਿੱਟੇ ਨੂੰ ਕਹਿੰਦੇ ਨੇ। ਸੋ ਪਹਿਲਾ ਝੰਡਾ ਜਿਹੜਾ ਸਿੱਖ ਕੌਮ ਦਾ ਹੈ ਉਹ ਚਿੱਟਾ ਹੈ, ਜਿਹੜਾ ਅਮਨ ਔਰ ਹਰ ਇੱਕ ਨੂੰ ਜਿਹੜਾ ਆਪਣੇ ਅੰਦਰ ਸਮਾਉਣ ਦਾ। ਫਿਰ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖਤ ਸਾਹਿਬ ਔਰ ਹਰਮੰਦਰ ਸਾਹਿਬ ਦੇ ਵਿਚਾਲੇ, ਜਿਹਨੂੰ ਅਸੀਂ ਅੱਜ ਝੰਡੇ ਬੁੰਗੇ ਕਹਿੰਦੇ ਹਾਂ, ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਲਹਿਰਾਏ ਜਾਂਦੇ ਨੇ, ਜਿਨ੍ਹਾਂ ਦਾ ਰੰਗ ਫਿਰ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹ ਧੌਲ ਤਵੱਜ ਜਿਹੜਾ ਹੈ ਉਹ ਕੇਸਰੀ ਹੋ ਜਾਂਦਾ ਹੈ। ਔਰ 10ਵੇਂ ਪਾਤਸ਼ਾਹ ਦੇ ਵੇਲੇ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਇਹ ਨੀਲਾ ਬਾਣਾ ਹੈ 10ਵੇਂ ਪਾਤਸ਼ਾਹ ਦਾ ਆਪਣਾ ਵੀ, ਔਰ ਇਹ ਨੀਲਾ ਨਿਸ਼ਾਨ ਸਾਹਿਬ ਜੰਗ ਦੇ ਮੈਦਾਨ ਦੇ ਵਿੱਚ ਵੀ, ਨੀਲੇ ਫਰਲੇ। ਲੇਕਿਨ ਇਸ ਦੇ ਨਾਲ ਨਾਲ ਇਹ ਵੀ ਜਾਰੀ ਰਹਿੰਦਾ ਹੈ ਜਿਹੜਾ ਕੇਸਰੀ ਹੈ, ਕਿਉਂਕਿ ਕੇਸਰੀ ਮਰ ਮਿਟਣ ਦਾ ਰੰਗ ਵੀ ਹੈ, ਸ਼ਹਾਦਤ ਦਾ ਰੰਗ ਵੀ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਈਵਨ ਅਕਾਲ ਤਖਤ ਸਾਹਿਬ ਦਾ ਡਿਫੈਂਸ, ਜਿਹਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀ ਸਿੰਘਾਂ ਦੇ ਨਾਲ ਕਰਦੇ ਨੇ, ਜਦੋਂ ਕਿ ਅਹਿਮਦ ਸ਼ਾਹ ਅਬਦਾਲੀ ਹਮਲਾਵਰ ਹੁੰਦਾ ਤੇ ਉਹਨਾਂ ਦੇ ਜਦੋਂ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੇਖਦੇ ਹਾਂ ਤਾਂ ਕੇਸਰੀ ਬਾਣ ਹੈ। ਸੋ ਇਹ ਜਿਹੜਾ ਕੇਸਰੀ ਰੰਗ ਹੈ ਇਹ ਤੁਹਾਡੀ ਕਿਸੇ ਚੀਜ਼ ਦੇ ਲਈ ਸ਼ਹਾਦਤ ਪਾਉਣ ਦੇ ਲਈ ਵੀ ਰੈਡੀ ਰਹਿਣਾ ਜਾਂ ਟੋਟਲ ਡੈਡੀਕੇਸ਼ਨ ਦਾ ਪ੍ਰਤੀਕ ਹੈ। ਸੋ ਜੇ ਉਹਨਾਂ ਨੇ ਸਾਨੂੰ ਦਿਨ ਦੇ ਵੇਲੇ ਵੀ ਤਾਰੇ ਦਿਖਾਉਣ ਦੀ ਲਾਈਨ, ਜਦੋਂ ਤੁਸੀਂ ਕਿਸੇ ਨੂੰ ਕੋਈ ਇਹ ਕਹਿੰਦੇ ਹੋ ਕਿ ਭਾਈ ਦਿਨ ਵੀ ਅਸੀਂ ਤਾਰੇ ਦਿਖਾ ਦਿੱਤੇ, ਮਤਲਬ ਵੀ ਇਹ ਹੁੰਦਾ ਹੈ ਕਿ ਵੀ ਉਸ ਨੂੰ ਸਬਕ ਸਿਖਾਉਣਾ। ਔਰ ਇਹ ਗੱਲ ਜਦੋਂ ਤੁਸੀਂ ਉਹਨੂੰ ਇਮੀਡੀਏਟ ਬਾਅਦ ਦਿੱਲੀ ਦੇ ਗਲਿਆਰਿਆਂ 'ਚ ਦੇਖਦੇ ਹੋ ਕਿ ਭਾਈ ਉਹਨਾਂ ਦੇ ਉਹ ਕਹਿੰਦੇ ਨੇ ਵੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੇ ਬਲੂ ਜਿਹੜਾ ਹੈ ਉਹ ਕਿਵੇਂ ਚੁਣਿਆ। ਔਰ ਇਹੀ ਪਾਰਟ ਤੁਸੀਂ ਬੁੱਧ ਦੇ ਹਵਾਲੇ, ਜਦੋਂ ਅਸੀਂ 1974 ਦੇ ਪਹਿਲੇ ਨਿਊਕਲੀਅਰ ਟੈਸਟ ਇੰਡੀਆ ਦੇ ਐਟਮ ਬੰਬ ਔਰ ਇਹ ਜਿਹੜੇ ਪੋਖਰਾਨ ਵਾਲੇ ਪੋਖਰਾਨ 2 ਦਾ ਦੇਖਦੇ ਹਾਂ, ਹੁਣ ਬੁੱਧ ਜਿਹਦਾ ਮੈਸੇਜ ਕੰਪੈਸ਼ਨ ਦਾ ਸੀ, ਦਇਆ ਦਾ ਸੀ, ਅਹਿੰਸਾ ਪਰਮੋ ਧਰਮਾ ਬੁੱਧ ਧਰਮ ਦਾ ਸਲੋਗਨ ਸੀ। ਸੋ ਇਹਨਾਂ ਨੇ ਕਿਵੇਂ ਹਿੰਸਾ ਦੇ ਨਾਲ, ਵਾਇਲੈਂਸ ਦੇ ਨਾਲ, ਬੋਧੀਆਂ ਦਾ ਸ਼ਾਸਤਰ ਔਰ ਸ਼ਸਤਰ ਦੋਨਾਂ ਦਾ ਇਸਤੇਮਾਲ ਕਰਕੇ ਬੁੱਧ ਧਰਮ ਦਾ ਉੱਥੋਂ ਖਾਤਮਾ ਕੀਤਾ, ਪਰ ਬੁੱਧ ਨੂੰ ਕਦੇ ਮੁਆਫ ਨਹੀਂ ਕੀਤਾ ਉਹਨਾਂ ਨੇ। ਔਰ ਇਹੀ ਕਾਰਨ ਸੀ ਕਿ ਜਦੋਂ ਮੈਂ ਅਲਾਮਾ ਇਕਬਾਲ ਦੀ ਇਹ ਨਜ਼ਮ ਨਾਨਕ ਜਿਹੜੀ ਬਾਂਗੇ ਦਰਾ 'ਚ ਹੈ ਬਾਰ-ਬਾਰ ਦੁਹਰਾਉਂਦਾ ਹੈ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਜਿਸ ਅੰਦਾਜ਼ ਦੇ ਵਿੱਚ ਬੁੱਧ ਧਰਮ ਦਾ ਖਾਤਮਾ ਬ੍ਰਾਹਮਣ ਦੀ ਸੋਚ ਨੇ ਕੀਤਾ, ਉਹੀ ਢੰਗ ਤਰੀਕੇ ਸ਼ਾਸਤਰ ਔਰ ਸ਼ਸਤਰ, ਕਿਉਂਕਿ ਬੁੱਧ ਤੋਂ ਬਾਅਦ ਅਲਾਮਾ ਨੂੰ ਵੀ ਗੁਰੂ ਨਾਨਕ ਨਜ਼ਰ ਆਏ 2000 ਸਾਲ ਤਾਂ ਬ੍ਰਾਹਮਣਵਾਦ ਦਾ ਫਿਰ ਬੁੱਧ ਦਾ ਖਾਤਮਾ ਕਰਕੇ ਜਿਹੜਾ ਹੈ ਉਹ ਉਹਨਾਂ ਦੀ ਜਿਹੜੀ ਆ ਗੁੱਡੀ ਚੜ੍ਹੀ ਰਹੀ। ਔਰ ਇਸ ਲਈ ਅਲਾਮਾ ਇਕਬਾਲ ਨੇ ਜਦੋਂ ਬੁੱਧ ਤੋਂ ਬਾਅਦ ਗੱਲ ਗੁਰੂ ਨਾਨਕ ਸਾਹਿਬ ਦੀ ਕੀਤੀ ਤਾਂ ਉਹਨਾਂ ਕਿਹਾ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ ਨੂਰੇ ਇਬਰਾहिम से ਆਜ਼ਰ ਕਾ ਘਰ ਰੋਸ਼ਨ ਹੁਆ ਕਿ ਬੁੱਤ ਕਥਾ ਇਹ ਬੁੱਤ ਪ੍ਰਸਤਾਂ ਦਾ ਮੁਲਕ ਫਿਰ ਮੁੱਦਤਾਂ ਬਾਅਦ ਸਦੀਆਂ ਬਾਅਦ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਹੋਇਆ। ਸੋ ਜਿਵੇਂ
ਬੁੱਧ ਧਰਮ ਦਾ ਉੱਥੋਂ ਨਾਮੋ ਨਿਸ਼ਾਨ ਮਿਟਾ ਕੇ ਬੋਧੀ ਵ੍ਰਿਕਸ਼ ਨੂੰ ਵੀ ਅੱਗ ਲਾ ਕੇ ਉਹ ਤਾਂ ਬਾਅਦ ਦੇ ਵਿੱਚ ਲਿਆ ਕੇ ਜਿਹੜਾ ਸ੍ਰੀਲੰਕਾ 'ਚ ਬੋਧੀ ਟਰੀ ਸੀ ਉਹਨੂੰ ਜਿੱਥੇ ਹੁਣ ਵਟ ਵ੍ਰਿਕਸ਼ ਹੈ ਜਿਹੜਾ ਬੌਧ ਗਿਆ ਦੇ ਵਿੱਚ ਲਾਇਆ ਗਿਆ, ਓਰੀਜਨਲ ਇਹਨਾਂ ਨੇ ਡਿਸਟਰੋਏ ਕਰਤਾ ਪਰ ਬੁੱਧ ਨੂੰ ਮਾਫ ਨਹੀਂ ਕੀਤਾ। ਜੇ ਉਹਨਾਂ ਨੇ ਸਭ ਤੋਂ ਮੁਕੰਮਲ ਤਬਾਹੀ ਕਰਨ ਵਾਲੇ ਐਟਮ ਬੰਬ ਜਿਸ ਦੇ ਸਾਹਮਣੇ ਕੋਈ ਸੰਤ ਔਰ ਚੋਰ ਨਹੀਂ ਹੁੰਦਾ, ਜਿਹਨੇ ਹਰ ਇੱਕ ਨੂੰ ਦਾ ਹੀ ਮਲੀਆ ਮੇਟ ਕਰ ਦੇਣਾ, ਉਹਦਾ ਨਾਂ ਸਮਾਈਲਿੰਗ ਬੁੱਧਾ ਰੱਖਿਆ ਕਿ ਬੁੱਧ ਸਮਾਈਲ ਕਰ ਰਿਹਾ। ਹੁਣ ਜਿਹੜਾ ਬੁੱਧ ਬਿਲਕੁਲ ਅਹਿੰਸਾ ਪਰਮੋ ਧਰਮਾ ਕਹਿੰਦਾ ਹੈ, ਇਹ ਤੁਸੀਂ ਉਹਦੇ ਜ਼ਖਮਾਂ 'ਤੇ ਲੂਣ ਛਿੜਕਦੇ ਹੋ ਬੁੱਧ ਦੇ ਈਵਨ ਹਿਸਟੋਰੀਕਲ ਕਰੈਕਟਰ 'ਤੇ ਵੀ। ਔਰ ਦੂਸਰਾ ਵੀ ਜਿਹੜਾ ਉਹਨਾਂ ਨੇ 1998 ਦੇ ਵਿੱਚ ਟੈਸਟ ਕੀਤੇ, ਇਹਨਾਂ ਦਾ ਜਿਹੜਾ ਉਹਨਾਂ ਨੇ ਨਾਂ ਰੱਖਿਆ ਕੋਡ ਨੇਮ ਜਿਹਨੂੰ ਕਹਿੰਦੇ ਨੇ ਉਹ ਲਾਫਿੰਗ ਬੁੱਧਾ। ਹੁਣ ਇਸ ਦੀਆਂ ਇੰਪਲੀਕੇਸ਼ਨਸ ਕੀ ਹੋਈਆਂ ਜਾਂ ਅੱਜ ਤੱਕ ਕੀ ਇੰਪਲੀਕੇਸ਼ਨਸ ਨੇ, ਔਰ ਜਿਵੇਂ ਤੁਸੀਂ ਕਿਹਾ ਕਿ ਭਾਈ ਸਾਡਾ ਸਿੱਖ ਹੋਮਲੈਂਡ ਜਿਹੜਾ 3 ਨਿਊਕਲੀਅਰ ਪਾਵਰ ਚਾਈਨਾ, ਪਾਕਿਸਤਾਨ ਔਰ ਇੰਡੀਆ ਉਹਨਾਂ ਦੇ ਵਿਚਾਲੇ ਇੱਕ ਸੈਂਡਵਿਚ ਵਾਂਗ ਹੈ, ਉਸ ਦੇ ਹੋਰਾਈਜ਼ਨ ਤੇ ਕਿਵੇਂ ਨਿਊਕਲੀਅਰ ਕਲਾਊਡਸ ਹਮੇਸ਼ਾ ਨੇ, ਹਮੇਸ਼ਾ ਇਸ ਲਈ ਕਿ ਤਿੰਨੋਂ ਹੀ ਇਹ ਤਾਕਤਾਂ ਐਟ ਵਾਰ ਨੇ। ਉਦੋਂ ਵੀ ਅੱਜ ਵੀ ਜਦੋਂ ਜੇ ਅਮਿਤ ਸ਼ਾਹ ਇੰਡੀਅਨ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਕਿ ਅਸੀਂ ਅਕਸਾਈ ਚਿੰਨ੍ਹ ਵੀ ਲੈਣਾ, ਜਿਹੜਾ ਸਾਡਾ 40,000 ਸਕੁਅਰ ਮਾਈਲ ਇਲਾਕਾ ਜਿਹੜਾ ਚੀਨ ਨੇ ਖੋਇਆ ਬਾੜ ਦਾ ਉਹ ਵੀ ਵਾਪਸ ਲੈਣਾ, ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਵਾਪਸ ਲੈਣਾ, ਅਸੀਂ ਗਿਲਗਿਤ ਬਾਲਸਤਾਨ ਜੇ ਉੱਥੇ ਚਾਈਨਾ ਕੋ ਪ੍ਰੋਜੈਕਟ ਕਰਦਾ ਤਾਂ ਉਹਨਾਂ ਨੂੰ ਕਿ ਇਹ ਭਾਰਤ ਦੀ ਟੈਰੀਟਰੀ ਹੈ। ਤੇ ਦੂਸਰੇ ਪਾਸੇ ਪਾਕਿਸਤਾਨ ਦੇ ਲਈ ਪਾਕਿਸਤਾਨ ਨੂੰ ਇਹ ਪਤਾ ਹੈ ਕਿ ਵੀ ਆਲਰੇਡੀ ਇਹਨਾਂ ਨੇ ਫੌਜ ਦਾ ਇਸਤੇਮਾਲ ਕਰਕੇ ਅੱਧਾ ਮੁਲਕ ਤੋੜ ਦਿੱਤਾ ਸੀ, ਬੰਗਲਾਦੇਸ਼ ਬਣਾ ਦਿੱਤਾ ਸੀ। ਔਰ ਹੁਣ ਪਾਕਿਸਤਾਨ ਦੇ ਲਈ ਕੋਈ ਵੀ ਜਿਹੜਾ ਭਾਰਤ ਦੇ ਨਾਲ ਟਕਰਾਅ ਹੈ ਉਹ ਉਹਨਾਂ ਨੂੰ ਪਤਾ ਹੈ ਵੀ ਟ੍ਰੈਡੀਸ਼ਨਲ ਵੈਪਨਸ ਨਾਲ ਜਾਂ ਰਵਾਇਤੀ ਹਥਿਆਰਾਂ ਨਾਲ ਪਾਕਿਸਤਾਨ ਕੋਈ ਮੈਚ ਨਹੀਂ ਹੈ ਇੰਡੀਆ ਦਾ। ਸੋ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜੇ ਹੁਣ ਉਹਨਾਂ ਦੀ ਲੜਾਈ ਤਾਂ ਸਰਵਾਈਵਲ ਦੀ ਹੋਏਗੀ ਕਿ ਵੀ ਉਹਨਾਂ ਨੂੰ ਹੋਣਾ ਕਿ ਵੀ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬੇਂਗੇ, ਉਸ 'ਚੋਂ ਕੀ ਹੋਏਗਾ। ਔਰ ਅਸੀਂ ਜਿਹੜੇ ਇਹਨਾਂ ਦੇ ਵਿਚਾਲੇ ਫਸੇ ਹੋਏ ਹਾਂ ਉਸ ਦਾ ਫਿਰ ਅਲਟੀਮੇਟ ਸਾਡੀ ਤਾਂ ਸਾਰੀ ਸਿਵਲਾਈਜੇਸ਼ਨ ਹੀ ਦੋਨਾਂ ਪੰਜਾਬਾਂ ਦੀ ਦੋਵੇਂ ਪਾਸਿਓਂ ਸਾਡੀ ਆਬਾਦੀ ਔਰ ਦੂਜੀ ਉਹਦਾ ਇੱਕ ਵੱਖਰਾ ਆਸਪੈਕਟ ਹੈ। ਇਸ ਲਈ ਅਸੀਂ ਹਮੇਸ਼ਾ ਉਸ ਖਿੱਤੇ ਦੇ ਵਿੱਚ ਜਿਹੜਾ ਉਹ ਨਿਊਕਲੀਅਰ ਫ੍ਰੀ ਵਰਲਡ ਦੀ ਗੱਲ ਕਰਦੇ। ਲੇਕਿਨ ਇੰਡੀਆ ਨੂੰ ਜਾਂ ਵਾਜਪਾਈ ਨੂੰ ਜਾਂ ਇਹ RSS ਨੂੰ ਕੀ ਸੁਝੀ ਕਿ ਇਹਦੇ ਬਾਵਜੂਦ ਕਿ ਇੰਡੀਆ ਆਲਰੇਡੀ ਇੱਕ ਐਟੋਮਿਕ ਪਾਵਰ ਸੀ ਕਿ ਉਹਨਾਂ ਨੇ 1998 ਦੇ ਵਿੱਚ ਕੀਤਾ। ਹੁਣ ਇਸ ਦਾ ਇੱਕ ਆਪਣਾ ਇਤਿਹਾਸ ਹੈ ਕਿ ਵੀ ਜਦੋਂ ਇਹ ਇੰਡੀਆ ਨੇ ਪਹਿਲੇ ਟੈਸਟ ਕੀਤੇ ਜਿਹੜਾ ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦੇ ਵਿੱਚ ਜਿਹੜਾ ਵੀ ਬਚਿਆ ਪਾਕਿਸਤਾਨ ਸੀ ਬੰਗਲਾਦੇਸ਼ ਨੂੰ ਪਾਸੇ ਕੱਢ ਕੇ ਉਸ ਦੇ ਪ੍ਰਾਈਮ ਮਿਨਿਸਟਰ ਬਣ ਚੁੱਕੇ ਸੀ। ਔਰ ਭੁੱਟੋ ਜ਼ਾਹਰ ਹੈ ਇੱਕ ਬਹੁਤ ਬ੍ਰਿਲੀਅੰਟ ਜਿਹੜਾ ਉਹ ਪੋਲੀਟੀਸ਼ੀਅਨ ਸੀ। ਉਹਨੂੰ ਵੀ ਨਜ਼ਰ ਆਇਆ ਕਿ ਭਾਈ ਇਹ ਤਾਂ ਭਾਰਤ ਤਾਂ ਇੱਥੇ ਤੱਕ ਪਹੁੰਚ ਗਿਆ, ਕੱਲ੍ਹ ਨੂੰ ਜਦੋਂ ਮਰਜ਼ੀ ਉਹ ਸਾਨੂੰ ਗੋਡਾ ਸਾਡੀ ਧੌਣ 'ਤੇ ਰੱਖ ਕੇ ਕਹਿਣਗੇ ਵੀ ਕਸ਼ਮੀਰ ਫੜਾ ਦਿਓ, ਅਦਰਵਾਈਜ਼ ਜਿਹੜਾ ਅਸੀਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਸੋ ਉਸ ਪੀਰੀਅਡ ਦੇ ਵਿੱਚ ਜ਼ੁਲਫਿਕਾਰ ਅਲੀ ਭੁੱਟੋ ਨੇ ਫਿਰ ਅੱਡ ਇਸਲਾਮਿਕ ਮੁਲਕਾਂ ਤੱਕ ਪਹੁੰਚ ਕੀਤੀ, ਫਾਈਨੈਂਸਿਸ ਇਕੱਠੇ ਕੀਤੇ। ਔਰ ਡਾਕਟਰ ਅਬਦੁਲ ਕਦੀਰ, ਮੈਂ ਸਮਝਦਾ ਵੀ ਹਾਲਾਂ ਜਿਸ ਅਬਦੁਲ ਕਦੀਰ ਖਾਨ ਉਹ ਇੱਥੋਂ ਭੋਪਾਲ ਤੋਂ ਹੀ ਗਏ ਹੋਏ ਸੀਗੇ, ਉਹਨਾਂ ਨੂੰ ਬੇਸ਼ੱਕ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ, ਲੇਕਿਨ ਜਿਵੇਂ ਉਹਨਾਂ ਦੇ ਅਖੀਰਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ ਔਰ ਕਿਵੇਂ ਈਵਨ ਉਸ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ ਅਮਰੀਕਾ ਦੇ ਦਬਾਅ ਥੱਲੇ ਉਹਨਾਂ ਨੂੰ ਬਿਲਕੁਲ ਜਿਹੜਾ ਬਹੁਤ ਬੁਰਾ ਉਹਨਾਂ ਦੇ ਨਾਲ ਸਲੂਕ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭੁੱਟੋ ਦੀ ਵਿਜ਼ਨ ਉਹਦੇ ਨਾਲ ਜੁੜਿਆ ਹੋਇਆ ਜੋ ਫੈਸਿਲਿਟੀ ਜੋ ਪ੍ਰੋਵਾਈਡ ਕਰਨੀਆਂ ਸੀ, ਔਰ ਅਬਦੁਲ ਕਦੀਰ ਖਾਨ ਜਿਹੜਾ ਆਪਣਾ ਯੂਰਪ ਦੇ ਵਿੱਚ ਜਿੱਥੇ ਵੀ ਉਹ ਕੰਮ ਕਰਦਾ ਸੀ ਉੱਥੋਂ ਉਹਨੇ ਕਿਸ ਤਰੀਕੇ ਦੇ ਨਾਲ ਉਹ ਸਾਰਾ ਜੋ ਵੀ ਲੋੜੀਂਦਾ ਉਸ ਦੇ ਲਈ ਰੋਡ ਮੈਪ ਸੀ ਉਹ ਤਿਆਰ ਕੀਤਾ। ਔਰ ਭਾਰਤ ਨੂੰ ਹੁਣ ਇਹ ਸਵਾਲ ਅਕਸਰ ਇਹ ਹੁੰਦਾ ਕਿ ਭਾਰਤ ਨੂੰ ਕੀ ਲੋੜ ਸੀ ਦੁਬਾਰਾ ਕਰਨ ਦੀ ਜਿਹਨੇ ਪਾਕਿਸਤਾਨ ਨੂੰ ਮੌਕਾ, ਅਦਰਵਾਈਜ਼ ਪਾਕਿਸਤਾਨ ਆਪਣੇ ਤੌਰ 'ਤੇ ਤਾਂ ਨਿਊਕਲੀਅਰ ਟੈਸਟ ਕਰ ਨਹੀਂ ਸੀ ਸਕਦਾ। ਅਮਰੀਕਾ ਦਾ ਇੰਨਾ ਕੁ ਦਬਾਅ ਸੀ, ਅਮਰੀਕਨ ਬਲੌਕ ਦੇ ਥੱਲੇ ਸੀ। ਹੁਣ ਭਾਰਤ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਇਹ ਕਹਿੰਦੇ ਨੇ ਬਲਫ ਹੈ, ਇਹਨਾਂ ਦੇ ਕੋਲ ਕੁਛ ਨਹੀਂ। ਔਰ ਇਹ ਕ੍ਰੈਡਿਟ ਮੈਂ ਸਮਝਦਾ ਵੀ ਬੇਸ਼ੱਕ
ਜ਼ੁਲਫਿਕਾਰ ਅਲੀ ਭੁੱਟੋ ਫਾਦਰ ਹੈ ਇਹ ਸਾਰੀ ਮੂਵਮੈਂਟ ਦਾ, ਜਿਹਨੇ ਫਾਈਨੈਂਸ਼ੀਅਲ ਔਰ ਦੂਜੀ ਹੈਲਪ ਕੀਤੀ ਕਰਾਈ। ਜ਼ਿਆਉਲ ਹਕ ਬੇਸ਼ੱਕ ਮੱਚ ਮਲਾਈਂਡ ਹੈ ਡਿਊ ਟੂ ਡਿਫਰੈਂਟ ਰੀਜ਼ਨਸ, ਲੇਕਿਨ ਇਹਦੇ ਬਾਵਜੂਦ ਕਿ 1979 ਚ ਅਮਰੀਕਾ ਦੀ CIA ਔਰ ਪਾਕਿਸਤਾਨ ਦੀ ISI ਟੁਗੈਦਰ ਇਹਨਾਂ ਦਾ ਆਪਰੇਸ਼ਨ ਅਗੇਂਸਟ ਸੋਵੀਅਤ ਯੂਨੀਅਨ ਅਫਗਾਨਿਸਤਾਨ ਚੱਲ ਰਿਹਾ ਸੀ, ਔਰ ਅਮਰੀਕਾ ਵੀ ਕਿਉਂਕਿ ਫਸਿਆ ਹੋਇਆ ਸੀ, ਇਸ ਲਈ ਭਾਵੇਂ ਦਬਾਅ ਬਣਾ ਵੀ ਰਿਹਾ ਸੀ, ਪਰ ਜ਼ਿਆਉਲ ਹਕ ਨੇ ਨਿਊਕਲੀਅਰ ਪ੍ਰੋਗਰਾਮ ਨੂੰ ਜਾਰੀ ਰੱਖਿਆ। ਔਰ ਆਲਰੇਡੀ ਜਦੋਂ ਤੋਂ ਬੇਸ਼ੱਕ ਟੈਸਟ 1998 ਚ ਭਾਰਤ ਨੇ ਆਪਣੀ ਬੇਵਕੂਫੀ ਨਾਲ ਕਰਕੇ ਪਾਕਿਸਤਾਨ ਨੂੰ ਮੌਕਾ ਦਿੱਤਾ ਹੈ, ਪਰ ਅਰਲੀ 90s ਤੱਕ ਪਹੁੰਚਦਿਆਂ ਪਾਕਿਸਤਾਨ ਦੇ ਕੋਲ ਆਪਣਾ ਉਹਨਾਂ ਨੇ ਉਸ ਲੈਵਲ ਦੇ ਉੱਤੇ, ਕਿਉਂਕਿ ਯੂਰੇਨੀਅਮ ਬੇਸ ਪਲੂਟੋਨੀਅਮ ਬੇਸ ਜਿਸ ਕਿਸਮ ਦਾ ਵੀ ਇਹਨਾਂ ਦਾ ਹੁੰਦਾ ਹੈ, ਉਹ ਬਿਲਕੁਲ ਉਹਨਾਂ ਦੇ ਕੋਲ ਸੀ। ਲੇਕਿਨ ਇਹ ਪਾਕਿਸਤਾਨ ਦੀ ਇੰਟੈਲੀਜੈਂਸ ਦੀ ਕਾਮਯਾਬੀ ਵੀ ਹੈ, ਇਹਨਾਂ ਦੀ ਫੇਲਿਅਰ ਹੈ। ਇਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਬਲਫ ਹੈ, ਇਹਨਾਂ ਦੇ ਕੋਲ ਨਹੀਂ ਹੈ, ਔਰ ਉਹਨਾਂ ਨੂੰ ਸੀ। ਔਰ ਜੇ ਤੁਸੀਂ ਜਦੋਂ 11 ਔਰ 13 ਮਈ ਨੂੰ ਇੰਡੀਆ ਨੇ ਧਮਾਕੇ ਕੀਤੇ, ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਰਿਐਕਸ਼ਨ ਦੇਖੋ। LK ਅਡਵਾਨੀ ਹੋਮ ਮਿਨਿਸਟਰ ਸੀ ਵਾਜਪਾਈ ਦਾ, ਜਿੱਥੇ ਭਾਰਤ ਦੇ ਵਿੱਚ ਸੜਕਾਂ ਦੇ ਭੰਗੜੇ ਪੈ ਰਹੇ ਸੀ, ਉੱਥੇ ਅਡਵਾਨੀ ਨੇ ਪਾਕਿਸਤਾਨ ਨੂੰ ਥ੍ਰੈਟ ਕੀਤਾ ਜੀ ਲਿਆਓ ਫੜਾ ਦਿਓ ਸਾਨੂੰ ਕਸ਼ਮੀਰ ਔਰ ਇਹ ਉਹ। ਔਰ ਉਹ ਜਿਹੜੇ ਤੁਸੀਂ ਪੀਰੀਅਡ 2 ਹਫ਼ਤੇ, ਹਾਲਾਂ ਪਾਕਿਸਤਾਨ ਦੇ ਉਸ ਵੇਲੇ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦੇ, ਔਰ ਇਹ ਕ੍ਰੈਡਿਟ ਜ਼ਾਹਰ ਹੈ ਵੀ ਉੱਥੇ ਜਿਹੜੀ ਸਰਵਾ ਹੁੰਦੀ ਹੈ ਉਹ ਤਾਂ ਫੌਜ ਹੀ ਹੁੰਦੀ ਹੈ। ਬਿਲ ਕਲਿੰਟਨ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ $5 ਬਿਲੀਅਨ ਆਫਰ ਵੀ ਕੀਤਾ ਪਾਕਿਸਤਾਨ ਤੇ, ਦਬਾਅ ਵੀ ਰੱਖਿਆ ਕਿ ਪਾਕਿਸਤਾਨ ਜਵਾਬੀ ਨਾ ਕਰੇ ਕਾਰਵਾਈ, ਪਰ ਪਾਕਿਸਤਾਨੀ ਫੌਜ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪਾਕਿਸਤਾਨ ਜਿਹੜਾ ਵੀ ਇਹਦੇ ਜਵਾਬੀ ਧਮਾਕੀ ਕਰੇਗਾ, ਕਿਉਂਕਿ ਉਦੋਂ ਤੱਕ ਜਿਹੜੇ 5 ਸਿਕਿਉਰਿਟੀ ਕੌਂਸਲ ਮੈਂਬਰ ਨਿਊਕਲੀਅਰ ਕਲੱਬ ਜਿਹਨੂੰ ਗਿਣਦੇ ਸੀ, ਹਾਲਾਂ ਨਿਊਕਲੀਅਰ ਪਾਵਰ ਇਜ਼ਰਾਈਲ ਵੀ ਬਣ ਚੁੱਕਾ ਪਰ ਉਹਨੇ ਕਦੇ ਧਮਾਕੇ ਨਹੀਂ ਕੀਤੇ, ਡਿਕਲੇਅਰ ਨਹੀਂ ਕੀਤਾ। ਨਾਰਥ ਕੋਰੀਆ ਵੀ ਨਿਊਕਲੀਅਰ ਪਾਵਰ ਹੈ। ਸੋ ਉਹਨਾਂ ਨੂੰ ਜਿਹੜੇ 5 ਸਿਕਿਉਰਿਟੀ ਕੌਂਸਲ ਮੈਂਬਰ ਨੇ, ਅਮਰੀਕਾ, ਰਸ਼ੀਆ, ਫਰਾਂਸ, UK ਔਰ ਚਾਈਨਾ, ਇਹਨਾਂ ਤੋਂ ਬਿਨਾਂ ਤਾਂ ਹੈ ਹੀ ਨਹੀਂ ਸੀ। ਫਿਰ ਜਦੋਂ ਇੰਡੀਆ ਨੇ ਕੀਤਾ, ਪਾਕਿਸਤਾਨ ਨੇ ਜਿਵੇਂ ਅੱਜ ਦੇ ਦਿਨ ਜਦੋਂ ਜਵਾਬੀ ਕਾਰਵਾਈ ਕੀਤੀ, ਤਾਂ ਫਿਰ ਤੁਸੀਂ ਅਗਲੇ 48 ਘੰਟੇ 'ਚ ਭਾਰਤੀਆਂ ਦਾ ਰਿਐਕਸ਼ਨ ਦੇਖੋ ਕਿਸ ਕਿਸਮ ਦਾ ਹੋਇਆ। ਹਾਲਾਂ ਦੋਨਾਂ ਮੁਲਕਾਂ ਨੂੰ ਫਿਰ ਬੜੀਆਂ ਹਾਰਡਸ਼ਿਪ 'ਚੋਂ ਗੁਜ਼ਰਨਾ ਪਿਆ। ਅਮਰੀਕਾ ਦੇ ਇੱਕ ਸੈਨੇਟਰ ਪ੍ਰੈਸਲਰ ਸੀ ਜਿਨ੍ਹਾਂ ਦੀ ਅਮੈਂਡਮੈਂਟ ਲਾਗੂ ਹੋ ਗਈ, ਕੋਈ ਵੀ ਜਿਹੜਾ ਉਹਨਾਂ ਨੂੰ ਬਹੁਤ ਸਾਰੀਆਂ ਇਕਨੋਮਿਕਲ ਸੈਂਕਸ਼ਨਸ ਲੱਗ ਗਈਆਂ, ਜਾਪਾਨ ਨੇ ਵੀ ਲਾਤੀ, ਦੂਜੇ ਨੇ ਵੀ ਲਾਤੀ। ਲੇਕਿਨ ਇਸ ਸਭ ਦੇ ਚੱਲਦਿਆਂ ਇੱਕ ਪਾਰਟ ਬੜਾ ਕਲੀਅਰ ਹੈ ਕਿ ਪਾਕਿਸਤਾਨ ਨੇ ਉਹ ਹਾਸਿਲ ਕਰ ਲਿਆ ਜੋ ਅਦਰਵਾਈਜ਼ ਤਾਂ ਹੁੰਦਾ ਸੀ ਕਿ ਜੀ ਜੇ ਇੰਡੀਆ ਨੇ ਫਲਾਂ ਕਿਸਮ ਦੇ ਟੈਂਕ ਜਾਂ ਜਹਾਜ਼ ਸੋਵੀਅਤ ਯੂਨੀਅਨ ਤੋਂ ਖਰੀਦੇ ਨੇ ਤੇ ਪਾਕਿਸਤਾਨ ਅਮਰੀਕਾ ਕੋਲ ਪਹੁੰਚ ਜਾਂਦਾ ਸੀ, ਕਿਉਂਕਿ ਆਰਮਜ਼ ਰੇਸ ਸੀ ਕਿ ਵੀ ਅਸੀਂ ਉਹਦਾ ਮੈਚ ਕਿਵੇਂ ਕਰਨਾ। ਜੋ ਇੰਡੀਆ ਕੋਲ ਮਿਗ ਸੀ, ਪਾਕਿਸਤਾਨ ਨੇ F-16 ਲਏ ਅਮਰੀਕਨ ਦੂਜੇ। ਪਰ ਇਹ ਜਿਹੜਾ ਮਿਨੀਮਮ ਜਿਹਨੂੰ ਪਾਕਿਸਤਾਨ ਨੇ ਆਪਣਾ ਨਿਊਕਲੀਅਰ ਡੈਟਰੈਂਟ ਕਿਹਾ, ਕ੍ਰੈਡੀਬਲ ਮਿਨੀਮਮ ਡੈਟਰੈਂਸ, ਇਹੀ ਗੱਲ ਈਵਨ ਅੱਜ ਵੀ ਜਿਹੜਾ ਸ਼ਹਬਾਜ਼ ਸ਼ਰੀਫ, ਕਿਉਂਕਿ ਪਾਕਿਸਤਾਨ 'ਚ 28 ਮਈ ਦਾ ਦਿਨ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਸ ਨੂੰ ਉਹਨਾਂ ਨੇ ਜਿਹੜਾ ਨਾਂ ਦਿੱਤਾ ਹੋਇਆ ਯੌਮੇ ਤਕਬੀਰ, ਡੇ ਆਫ ਗ੍ਰੇਟਨੈਸ। ਔਰ ਅੱਜ ਛੁੱਟੀ ਕੀਤੀ ਹੋਈ ਆ ਉਹਨਾਂ ਨੇ ਕਿ ਉਹਨਾਂ ਨੇ ਕਿਹਾ ਜੀ ਕਿ ਵੀ ਇਸ ਨਿਊਕਲੀਅਰ ਨੇ ਸਾਡੇ ਮੁਲਕ ਨੂੰ ਬਚਾ ਦਿੱਤਾ, ਕਿਉਂਕਿ ਅਦਰਵਾਈਜ਼ ਤਾਂ ਇੰਡੀਆ ਜਿਹੜਾ ਜਦੋਂ ਮਰਜ਼ੀ ਬਾਰਡਰ ਕ੍ਰਾਸ ਕਰਕੇ ਉੱਥੇ ਵੜ ਜਾਂਦਾ ਸੀ। ਔਰ ਇਸ ਦਾ ਜਿਹੜਾ ਟੈਸਟ ਹੈ ਕਿ ਵੀ ਕਿਵੇਂ ਵਾਕਈ ਇਹ ਇੱਕ ਡੈਟਰੈਂਸ ਸਾਬਤ ਹੋਇਆ ਪਾਕਿਸਤਾਨ ਦੇ ਐਂਗਲ ਤੋਂ, ਉਹ ਕਾਰਗਿਲ ਸੀ। ਹਾਲਾਂ ਨਵਾਜ਼ ਸ਼ਰੀਫ ਨੇ ਅੱਜ ਉਹ ਅਪੋਲੋਜੈਟਿਕਲੀ ਕਿਹਾ ਕਿ ਜੀ ਸਮਝੌਤਾ ਵਾਜਪਾਈ ਨੇ ਕੀਤਾ ਸੀ, 99 'ਚ ਆਇਆ, ਸਾਡੇ ਤੋਂ ਹੀ ਨਹੀਂ ਕਿਉਂਕਿ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ ਮੁਸ਼ਰਫ ਨੇ ਆਰਮੀ ਦਾ ਜਨਰਲ ਹੁੰਦਿਆਂ ਕਿਵੇਂ ਜਿਹੜਾ ਕਾਰਗਿਲ ਦੇ ਵਿੱਚ ਘੁਸਪੈਠ ਕੀਤੀ, ਔਰ ਬਾਅਦ ਦੇ ਵਿੱਚ ਕਿਵੇਂ ਪਾਕਿਸਤਾਨ ਔਰ ਇੰਡੀਆ ਇੱਕ ਦੂਜੇ ਦੇ ਸਾਹਮਣੇ ਆਏ। ਇੰਡੀਆ ਦਾ ਬਹੁਤ ਨੁਕਸਾਨ ਹੋਇਆ। ਲੇਕਿਨ ਜਿਹੜੀ ਗੱਲ ਜੇ ਨਿਊਕਲੀਅਰ ਦੇ ਹਵਾਲੇ ਨਾਲ ਕਰਨੀ ਹੋਏ ਕਿ ਜੇ 65 ਦੇ ਵੇਲੇ 71 ਦੇ ਵੇਲੇ ਜੋ ਹੀ ਟਕਰਾ ਕਿਤੇ ਵੀ ਹੁੰਦਾ ਸੀ, ਜੰਮੂ ਕਸ਼ਮੀਰ ਛੰਭ ਜੋੜੀਆਂ ਦੂਜੇ ਸੈਕਟਰ 'ਚ ਪਾਕਿਸਤਾਨ ਇੱਕ ਜਿਹੜਾ ਉਹ ਐਡਵਾਂਟੇਜ ਹੁੰਦਾ ਸੀ ਉਹਨਾਂ ਨੂੰ ਜੀਓਗ੍ਰਾਫੀਕਲ। ਲੇਕਿਨ ਇੰਡੀਆ ਕੋਲ ਇਹ ਜਿਹੜਾ ਛੰਭ ਜੋੜੀਆਂ ਜਾਂ ਹੁਸੈਨੀ ਵਾਲਾ ਔਰ ਵਾਘਾ ਔਰ ਇਹ ਖੇਮਕਰਨ, ਇਹ ਬਾਰਡਰ ਐਡਵਾਂਟੇਜ ਇਹਨੂੰ ਖੋਲ ਦਿੰਦੇ ਸੀ। ਲੇਕਿਨ ਕਾਰਗਿਲ ਦੇ ਵਿੱਚ ਇੰਨਾ ਨੁਕਸਾਨ ਕਰਵਾਉਂਦੇ ਰਹੇ ਇੰਡੀਆ, ਕਿਉਂਕਿ ਪਾਕਿਸਤਾਨ ਨੇ ਉਹ ਸਟ੍ਰੈਟਜਿਕ
ਹਿਲ ਜਿਹੜੀਆਂ ਕਾਰਗਿਲ ਦੀਆਂ ਸੀ ਉਹ ਕੈਪਚਰ ਕੀਤੀਆਂ। ਇਹ ਥੱਲੋਂ ਉੱਤੇ ਨੂੰ ਜਾਂਦੇ ਸੀ। ਕੋਈ ਦਿਨ ਐਸਾ ਨਹੀਂ ਸੀ ਕਿ ਡੈੱਡ ਬਾਡੀਜ਼ ਉੱਥੋਂ ਨਹੀਂ ਸੀ ਉੱਠਦੀਆਂ, ਪਰ ਇੰਡੀਆ ਨੇ ਡੇਅਰ ਨਹੀਂ ਕੀਤਾ ਕਿ ਉਹ ਵੈਸਟਰਨ ਬਾਰਡਰ ਖੋਲ੍ਹੇ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਅਲਟੀਮੇਟਲੀ ਜੇ ਇਹ ਇਵੇਂ ਕੀਤਾ ਤੇ ਇਹ ਐਂਡ ਜਿਹੜਾ ਹੈ ਇਹ ਨਿਊਕਲੀਅਰ ਦੇ ਵਿਚਾਲੇ ਜਾ ਕੇ ਦੋਵਾਂ 'ਚ ਹੋਏਗਾ, ਜਿਹਦੇ 'ਚ ਫਿਰ ਨਿਊਕਲੀਅਰ ਨੇ ਕੋਈ ਵੀਜ਼ਾ ਨਹੀਂ ਦੇਖਣਾ। ਉਹ ਇੱਕ ਆਪਣਾ ਇੱਕ ਬਰਬਾਦੀ ਔਰ ਤਬਾਹੀ ਦਾ ਇੱਕ ਆਪਣਾ ਹਥਿਆਰ ਹੈ। ਸੋ ਇਸ ਸਾਰੇ ਦੇ ਉੱਤੇ ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ, ਅਸੀਂ ਸਮਝਦੇ ਹਾਂ ਵੀ ਸਾਡੇ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਡਾ ਸਿੱਖ ਹੋਮਲੈਂਡ ਅਸੀਂ ਨਿਊਕਲੀਅਰ ਕਲਾਊਡਸ ਦੇ ਥੱਲੇ ਤੇ ਉਹਦਾ ਸੋਲਿਊਸ਼ਨ ਵੀ ਅਸੀਂ ਇਹੀ ਦਿੰਦੇ ਹਾਂ। ਔਰ ਉਸ ਤੋਂ ਬਾਅਦ ਮੈਨੂੰ ਯਾਦ ਹੈ ਕਿ ਜਦੋਂ ਦੋਨਾਂ ਨੇ ਕੀਤਾ, ਫਿਰ ਸਾਡੀ ਲੌਬੀ ਜਿਹੜੀ DC 'ਚ ਸੀ ਉਦੋਂ ਟੋਰੀ ਸੈਲੀ ਨਿਊ ਜਰਸੀ ਦੇ ਸੈਨੇਟਰ ਸੀ, ਉਹਨਾਂ ਨੇ ਸਟੇਟਮੈਂਟ ਵੀ ਦਿੱਤੀ, ਦੂਸਰਿਆਂ ਨੇ ਵੀ। ਔਰ ਅਸੀਂ ਇਹ ਕਿਹਾ ਕਿ ਭਾਈ ਹੁਣ ਆਲ ਦਾ ਮੋਰ ਰੀਜ਼ਨ ਹੈ ਕਿ ਇਹ ਤਿੰਨੋਂ ਨਿਊਕਲੀਅਰ ਸਟੇਟਸ ਜਿਨ੍ਹਾਂ ਦੇ ਬਾਰਡਰ ਇੱਕ ਦੂਜੇ ਦੇ ਨਾਲ ਲੱਗਦੇ ਨੇ, ਔਰ ਜੇ ਕੋਈ ਵੀ ਰੋਂਗ ਸਾਈਨ ਇਧਰੋਂ ਜਾਂਦਾ ਕਿ ਭਾਈ ਉਧਰ ਉਹਨਾਂ ਨੇ ਬਟਨ ਦੱਬ ਦਿੱਤਾ ਹੈ ਤੇ ਇਧਰ ਭਾਵੇਂ ਨਾ ਵੀ ਦੱਬਿਆ ਹੋਏ, ਕਿਉਂਕਿ ਜਿਹੜੀਆਂ ਪਹਿਲੀਆਂ 5 ਨਿਊਕਲੀਅਰ ਪਾਵਰਸ ਨੇ ਐਗਜ਼ਿਸਟਿੰਗ, ਉਹਨਾਂ ਦੇ ਵਿਚਾਲੇ ਤਾਂ ਟਾਈਮ ਹੈ ਜੀ। ਰਸ਼ੀਆ ਔਰ ਅਮਰੀਕਾ ਦੂਰ ਦੂਰ ਨੇ, ਚਾਈਨਾ ਔਰ ਅਮਰੀਕਾ ਦੂਰ ਦੂਰ ਨੇ, ਲੇਕਿਨ ਇੱਥੇ ਤਾਂ ਲੈਂਡ ਦੇ ਨਾਲ ਲੱਗੇ ਹੋਏ ਨੇ। ਸੋ ਇੱਥੇ ਜੇ ਇਹਨਾਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਨੂੰ ਕੋਈ ਸੈਪਰੇਟ ਕਰਕੇ ਮਹਿਫੂਜ਼ ਕਰ ਸਕਦਾ ਉਸ ਖਿੱਤੇ ਨੂੰ, ਤੇ ਉਹ ਬਫਰ ਸਟੇਟ ਖਾਲਿਸਤਾਨ ਹੈ, ਤਾਂ ਕਿ ਖਾਲਿਸਤਾਨ ਜਿਸ ਦਾ ਬਾਰਡਰ ਪਾਕਿਸਤਾਨ ਦੇ ਨਾਲ, ਚੀਨ ਦੇ ਨਾਲ, ਭਾਰਤ ਦੇ ਨਾਲ ਲੱਗੇਗਾ, ਇਹੀ ਇੱਕੋ ਇੱਕ ਗਰੰਟੀ ਹੈ ਜਿਹਦੇ ਥੱਲੇ ਜਿਹੜਾ ਕੋਈ ਵੀ ਨਿਊਕਲੀਅਰ ਤਬਾਹੀ ਬਰਬਾਦੀ, ਅਦਰਵਾਈਜ਼ ਜਿਸ ਕਿਸਮ ਦੀ ਬਿਟਰਨੈਸ ਹੁਣ ਇੰਡੀਆ ਔਰ ਪਾਕਿਸਤਾਨ, ਇਹ 1000 ਸਾਲ ਦੀ ਸਾਈਕੋ ਹਿਸਟਰੀ ਔਰ ਹੌਸਟਿਲਿਟੀ ਹੈ। ਚਾਈਨਾ ਔਰ ਇੰਡੀਆ ਜਿਸ ਕਿਸਮ ਦਾ ਵਰਤਾਰਾ, ਚਾਈਨਾ ਨੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਇਹਨਾਂ ਦੀ ਖੋਈ ਹੈ 2020 ਤੋਂ ਲੈ ਕੇ ਹੁਣ ਤੱਕ। ਇਹ ਜ਼ਬਾਨ ਹੀ ਨਹੀਂ ਖੋਲ੍ਹਦੇ ਨਾ ਡੈਪਸੋਂਗ ਬਾਰੇ ਨਾ ਡੈਪਚੋਂਗ ਬਾਰੇ, ਜਿੱਥੇ ਇਹਨਾਂ ਦੇ ਪੈਟਰੋਲਿੰਗ ਪੁਆਇੰਟ ਜਿਹੜੇ 31 ਕੇ 32 ਸੀ ਉਹਦੇ ਚੋਂ 19 ਦੇ ਉੱਤੇ ਇਹਨਾਂ ਦੀ ਕੋਈ ਐਕਸੈਸ ਹੀ ਨਹੀਂ ਹੈ ਇੰਡੀਆ ਦੀ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਅੱਜ ਦਾ ਦਿਨ ਇੱਕ ਪਾਕਿਸਤਾਨ ਦੇ ਲਈ ਆਪਣੇ ਕਿਸਮ ਦੀ ਅਹਿਮੀਅਤ ਹੈ, ਭਾਰਤ ਨੂੰ ਤਾਂ ਤੋਂ ਪਹਿਲਾਂ ਹੀ ਨਿਊਕਲੀਅਰ ਪਾਵਰ ਸੀ, ਸਾਡੇ ਲਈ ਇੱਕ ਵੱਡਾ ਖਤਰੇ ਦਾ ਵਾਇਸ ਵੀ ਬਣਿਆ ਕਿ ਭਾਈ ਅਲਟੀਮੇਟਲੀ ਸਾਡਾ ਹੋਮਲੈਂਡ ਇਹਨਾਂ 3 ਨਿਊਕਲੀਅਰ ਪਾਵਰਸ ਦੇ ਵਿਚਾਲੇ। ਔਰ ਹੁਣ ਜੋ ਹਾਲਾਤ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਜਾਂ ਬਦਲਦੀ ਜੀਓ ਪੋਲਿਟਿਕਸ ਦੇ ਉਸ ਖਿੱਤੇ 'ਚ ਨੇ, ਇਹ ਨਿਊਕਲੀਅਰ ਐਂਗਲ ਇੱਕ ਵੱਡਾ ਐਂਗਲ ਹੈ ਜਿਹੜਾ ਸਾਡੇ ਲਈ ਬਫਰ ਸਟੇਟ ਖਾਲਿਸਤਾਨ ਦੀ ਐਡਵੋਕੇਸੀ ਕਰਨ ਲਈ ਸਭ ਤੋਂ ਅਹਿਮ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।